ਮੈਂ ਉਹਦੀ ਪਹਿਲੀ ਸਪੀਚ ਜਦੋਂ ਮੈਨੂੰ ਲੱਗਿਆ ਵੀ ਇਹ ਬੰਦਾ ਕੋਈ ਸਹੀ ਗੱਲ ਕਰ ਰਿਹਾ, ਉਦੋਂ ਮੇਰਾ ਖਿਆਲ ਲਾਕਡਾਊਨ ਲੱਗ ਗਿਆ ਸੀ 2020 ਦਾ। ਔਰ ਉਹਨੇ ਅਪ੍ਰੈਲ ਦੇ ਪਹਿਲੇ ਹਫਤੇ ਹੀ ਆ ਕੇ ਉਹਦੀ ਵੀਡੀਓ ਬੰਬੇ ਆਪਣੇ ਫਲੈਟ ਚੋਂ ਬੋਲਦਾ ਹੁੰਦਾ ਸੀ। ਸੋ ਦੀਪ ਸਿੱਧੂ ਨੇ ਸਿੱਖ ਰਾਜਨੀਤੀ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਜੂਲੇ ਹੇਠੋਂ ਕੱਢ ਕੇ ਸਿੱਖ ਨੈਸ਼ਨਲਿਜ਼ਮ ਦੇ ਬਾਗ ਵਿੱਚ ਲੈ ਕੇ ਆਂਦਾ। ਸੋ ਉਹ ਜਿਹੜੇ ਫੁੱਲ ਖਿੜਨੇ ਚਾਹੀਦੇ ਸੀ, ਜਿਹੜੇ 20-25 ਸਾਲ ਪਹਿਲਾਂ ਖਿੜਨੇ ਚਾਹੀਦੇ ਸੀ, ਉਹਨਾਂ ਯਤਨ ਕਰਿਆ ਵੀ ਉਹਨਾਂ ਫੁੱਲਾਂ ਨੂੰ ਸਿੱਖ ਨੈਸ਼ਨਲਿਜ਼ਮ ਦੇ, ਸਿੱਖ ਕੌਮਵਾਦ ਦੇ ਔਰ ਸਿੱਖੀ ਜਜ਼ਬੇ ਦੇ ਜਿਹੜੇ ਫੁੱਲ ਨੇ ਉਹ ਰਾਜਨੀਤੀ ਵਿੱਚ ਖੜਾਉਣ ਦਾ ਯਤਨ ਕਰਿਆ। ਉਹਦੇ ਚ ਉਹਨੇ ਨਵੀਆਂ ਡੈਫੀਨੇਸ਼ਨਸ ਘੜੀਆਂ। ਉਹਨੇ ਇਹ ਗੱਲ ਕਹੀ ਵੀ ਹਰੇਕ ਕੌਮ ਦਾ ਆਪਣਾ ਨੌਲੇਜ ਸਿਸਟਮ ਵੱਖਰਾ ਹੁੰਦਾ, ਨੌਲੇਜ ਸਿਸਟਮ ਵੱਖਰਾ ਹੋਣਾ ਚਾਹੀਦਾ ਇਤਿਹਾਸ ਦੇ ਨਾਲ। ਫਿਰ ਮੈਨੂੰ ਲੱਗਿਆ ਵੀ ਬੰਦੇ ਵਿੱਚ ਕੁਝ ਹੈਗਾ ਵੀ ਇਹ ਨਹੀਂ। ਮੈਂ ਮਤਲਬ ਕਿ ਲਗਾਤਾਰ, ਕਿਉਂਕਿ ਮੈਂ ਵੀ ਨੈਸ਼ਨਲਿਜ਼ਮ ਦਾ ਸਟੂਡੈਂਟ ਆ, ਜਦੋਂ ਉੱਥੇ ਆ ਕੇ ਮੈਨੂੰ ਗੱਲ ਸਮਝ ਆਈ ਵੀ ਇਹ ਬੰਦਾ ਕੁਝ ਪੜ੍ਹਿਆ ਹੈ ਔਰ ਇਹਨੂੰ ਸਮਝ ਹੈਗੀ ਆ ਵੀ, ਕਿਉਂਕਿ ਬਹੁਤ ਘੱਟ ਨੈਸ਼ਨਲਿਜ਼ਮ ਦੇ ਜਿਹੜੇ ਲੋਕ ਨੇ, ਜਿਹੜੇ ਸਟੂਡੈਂਟ ਨੇ, ਉਹਨਾਂ ਨੇ ਇਹ ਗੱਲ ਲੈ ਕੇ ਆਂਦੀ ਵੀ ਤੁਹਾਡਾ ਆਪਣਾ ਨੌਲੇਜ ਸਿਸਟਮ ਚਾਹੀਦਾ। ਕਿਉਂਕਿ ਉਹਦੀ ਉਮਰ ਥੋੜੀ ਰਹੀ ਹੈ, ਇਸ ਕਰਕੇ ਹਲੇ ਉਹ ਯਤਨ ਨਹੀਂ ਕਰ ਰਿਹਾ ਸੀ, ਕਿਉਂਕਿ ਅਚਨਚੇਤ ਫਿਰ ਉਹਦੀ ਮੌਤ ਆ ਜਿਹੜੀ ਹੋ ਜਾਂਦੀ ਆ। ਪਰ ਉਹ ਇੱਕ ਆਪਾਂ ਕਹਿ ਸਕਦੇ ਹਾਂ ਵੀ ਰਵਾਇਤ ਚਲਾ ਗਿਆ ਵੀ ਭਾਰਤ ਦੇ ਸਿਸਟਮ ਵਿੱਚ ਰਹਿੰਦਿਆਂ ਹੋਇਆਂ ਵੀ ਸਿੱਖ ਨੈਸ਼ਨਲਿਜ਼ਮ ਦੇ ਆਸਪੈਕਟ ਤੋਂ ਵੱਧ ਅਧਿਕਾਰਾਂ ਦੀ ਜਾਂ ਫੈਡਰਲਿਜ਼ਮ ਦੀ ਲੜਾਈ ਨੂੰ ਅੱਗੇ ਵਧਾਇਆ ਜਾ ਸਕਦਾ। ਖਾੜਕੂ ਲਹਿਰ ਦੀ ਸਮਾਪਤੀ ਤੋਂ ਬਾਅਦ ਇੱਕ ਜਿਹੜਾ ਗੈਪ ਆਇਆ, ਔਰ ਖਾਸ ਕਰ ਕੱਲਾ ਗੈਪ ਹੀ ਨਹੀਂ ਆਇਆ, ਉਹਦੇ ਵਿੱਚ ਸਿੱਖ ਰਾਜਨੀਤੀ ਜਿੱਦਾਂ ਅਸ਼ਲੀਲ ਰਾਹਾਂ ਤੇ ਤੁਰ ਗਈ ਸੀ। ਜਿਹੜੇ ਇੱਕ ਤਾਂ ਕਰਪਟ ਰਾਹ ਹੁੰਦੇ ਆ, ਕਰਪਟ ਨਾਲੋਂ ਵੀ ਅੱਗੇ ਜਾ ਕੇ ਅਸ਼ਲੀਲਤਾ ਆ ਗਈ ਸੀ ਸਿੱਖ ਰਾਜਨੀਤੀ। ਸੋ ਸਿੱਖ ਰਾਜਨੀਤੀ ਵਿੱਚ ਕਦੇ ਵੀ ਇੱਕ ਜਿੱਦਾਂ ਹੁੰਦਾ ਵੀ ਇੱਕ ਆਗੂ ਦੀ ਕਦੇ ਵੀ ਉਹ ਨਹੀਂ ਰਹੀ ਹੈ ਕਿ ਵੀ ਉਹਦੀ ਕੱਲੀ ਇੱਕ ਦੀ ਅਗਵਾਈ ਹੋਵੇ। ਸੋ ਸਿੱਖ ਰਾਜਨੀਤੀ ਆ ਜਿਹੜੀ ਇੱਕ ਕਲੈਕਟਿਵ ਲੀਡਰਸ਼ਿਪ, ਕਲੈਕਟਿਵ ਇੰਟੈਲੈਕਟ ਤੇ ਕਲੈਕਟਿਵ ਸਰਗਰਮੀ ਹੈ, ਜਿਹੜਾ ਕਲੈਕਟਿਵ ਐਕਟਿਵਿਜ਼ਮ ਆ ਉਹਦੇ ਤੇ ਹੁੰਦਾ। ਸੋ ਸਾਡੇ ਨੌਜਵਾਨ ਕਾਹਦੇ ਲਈ ਸਰਗਰਮ ਸੀ, ਕਾਹਦੇ ਲਈ ਲੜ ਰਹੇ ਸੀ ਵੀ ਬੱਬੂ ਮਾਨ ਵੱਡਾ ਉਸਤਾਦ ਗਾਇਕ ਹੈ ਕਿ ਸਿੱਧੂ ਮੂਸੇਵਾਲਾ ਉਸਤਾਦ ਗਾਇਕ ਆ। ਜਿੱਦਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਵਾਰਸ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੀ ਸਰਮੌਰਤਾ ਦੀ ਲੜਾਈ ਲੜ ਰਹੇ ਸੀ। ਸੋ ਨੌਜਵਾਨਾਂ ਲਈ ਉਹ ਇਹ ਸੰਦੇਸ਼ ਲੈ ਕੇ ਆਇਆ। ਉਹਨੇ ਨੌਜਵਾਨਾਂ ਦੀ ਸੋਚ ਦੇ ਮੁਹਾਜ ਆ ਜਿਹੜੇ ਬਦਲਣ ਦਾ ਯਤਨ ਕਰਿਆ। ਜਿਹੜੇ ਨੌਜਵਾਨ ਟਕੇ ਦੇ ਗਾਇਕਾਂ ਪਿੱਛੇ ਲੜਾਈਆਂ ਲੜ ਰਹੇ ਸੀ ਔਰ ਟਕੇ ਦੇ ਗਾਇਕਾਂ ਨੂੰ ਆਪਣੇ ਰੋਲ ਮਾਡਲ ਸਮਝ ਰਹੇ ਸੀ, ਉਹਨਾਂ ਨੂੰ ਸਮਝਾਇਆ ਤੁਸੀਂ ਬਾਬਾ ਬੰਦਾ ਸਿੰਘ ਦੇ ਵਾਰਸ ਆ, ਤੁਸੀਂ ਭਾਈ ਬਘੇਲ ਸਿੰਘ ਦੇ ਵਾਰਸ ਆ ਜਿਹਨੇ ਦਿੱਲੀ ਨੂੰ ਜਿੱਤ ਕੇ ਛੱਡਿਆ, ਤੁਸੀਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਵਾਰਸ ਆ ਜਿਨ੍ਹਾਂ ਨੇ 2 ਬੰਦਿਆਂ ਨੇ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ ਸੀ ਨਾ। ਸੰਜੀਦਾ ਲੋਕ ਸੀ, ਉਹ ਤੜਪ ਰਹੇ ਸੀਗੇ ਵੀ ਨੌਜਵਾਨੀ ਕਿਸ ਰਾਹ ਤੇ ਪੈ ਗਈ ਆ ਸਾਡੀ। ਸੋ ਉਸ ਤੜਪਣ ਤੋਂ ਬਾਅਦ ਇੱਕ ਉਮੀਦ ਦੀ ਕਿਰਨ ਆ ਜਿਹੜੀ ਉਹ ਦੀਪ ਸਿੱਧੂ ਲੈ ਕੇ ਆਇਆ। ਤੇ ਉਹਨੇ ਸਿੱਖ ਨੌਜਵਾਨੀ ਨੂੰ, ਜਿਸ ਤਰ੍ਹਾਂ ਆਪਾਂ ਕਿਹਾ ਵੀ ਰਾਜਨੀਤੀ ਨੂੰ ਸਿੱਖ ਨੈਸ਼ਨਲਿਸਟ ਆਸਪੈਕਟ ਤੋਂ ਡਿਫਾਈਨ ਕਰਿਆ, ਤੇ ਉਸ ਡੈਫੀਨੇਸ਼ਨ ਦਾ ਅਗਲਾ ਪੱਖ ਸੀ ਵੀ ਨੌਜਵਾਨਾਂ ਦੇ ਰੋਲ ਮਾਡਲ ਬਦਲੇ। ਰੋਲ ਮਾਡਲ ਤਾਂ ਹੀ ਬਦਲੇ ਜਦੋਂ ਡੈਫੀਨੇਸ਼ਨਸ ਉਹਦੀਆਂ ਪਰੋੜ ਹੋਈਆਂ। ਜਿਹੜੀ ਸਿੱਖ ਰਾਜਨੀਤੀ ਦਾ ਝੰਡਾ, ਅਸੀਂ ਰਾਜਨੀਤੀ ਦੇ ਝੰਡੇ ਬੁਲੰਦ ਕਰਨ ਦਾ ਮਤਲਬ ਇਹ ਨਹੀਂ ਵੀ ਅਸੀਂ ਕਿਤੇ ਸੱਤਾ ਹਥਿਆ ਲੈਣੀ ਸੀ, ਪਰ ਘੱਟੋ ਘੱਟ ਉਹ ਜੋਤ ਜਗਦੀ ਰਹਿੰਦੀ, ਉਹ ਸੋਚ ਮਗਦੀ ਰਹਿੰਦੀ, ਉਹ ਜਿਹੜੀ ਇੱਕ ਦਿਸ਼ਾ ਨਿਰਦੇਸ਼ ਨੇ ਗੁਰਬਾਣੀ ਅਧੀਨ ਰਾਜਨੀਤੀ ਨੂੰ ਕਰਨ ਦੇ, ਉਹ ਚੱਲਦੇ ਰਹਿੰਦੇ। ਸੋ ਇਹੀ ਉਹਦਾ ਪ੍ਰਾਪਤੀ ਹੈ ਵੀ ਸਿੱਖ ਨੌਜਵਾਨ ਅੱਜ ਉਹਦੀ ਗੈਰ ਹਾਜ਼ਰੀ ਵਿੱਚ ਵੀ ਜਿਹੜੇ ਨੌਜਵਾਨ ਨੇ ਉਹਨੂੰ ਯਾਦ ਕਰਦੇ ਨੇ, ਸੋਸ਼ਲ ਮੀਡੀਆ ਤੇ ਉਹਦੀਆਂ ਵੀਡੀਓਜ਼ ਸ਼ੇਅਰ ਹੁੰਦੀਆਂ ਨੇ, ਔਰ ਉਹਦੇ ਜਿਹੜੇ ਬੋਲ ਨੇ ਉਹ ਕਿੰਨੇ ਸੱਚ ਹੋ ਰਹੇ ਨੇ। ਆ ਪੰਜਾਬ ਦੇ ਮੁੱਖ ਮੰਤਰੀ ਬਾਰੇ ਉਹਦਾ ਬੋਲ ਸੀ ਵੀ ਇਹ ਬੇਅੰਤ ਸਿੰਘ ਨਾਲੋਂ ਵੀ ਖਤਰਨਾਕ ਹੋਊਗਾ, ਸਾਡੇ ਸਾਹਮਣੇ ਆ ਜਿਸ ਤਰ੍ਹਾਂ ਆ ਰਿਹਾ। ਹੋਰ ਬਹੁਤ ਸਾਰੇ ਸੀ। ਜਦੋਂ ਕਿਸਾਨ ਗੱਲਬਾਤ ਕਰਨ ਲਈ ਜਾਂਦੇ ਸੀ ਤਾਂ ਉੱਥੇ ਸਰਕਾਰ ਦੀਆਂ ਰੋਟੀਆਂ ਖਾ ਕੇ ਆ ਜਾਂਦੇ ਸੀ। ਉਹ ਕਹਿੰਦਾ ਵੀ ਅੱਧੀ ਲੜਾਈ ਤਾਂ ਤੁਸੀਂ ਉਹੀ ਹਾਰੇ ਬੈਠੇ ਹੋ ਵੀ ਤੁਸੀਂ ਉਹਨਾਂ ਦੀਆਂ ਰੋਟੀਆਂ ਖਾ ਕੇ, ਉਹਨਾਂ ਦਾ ਨਮਕ ਖਾ ਕੇ, ਉਹਨਾਂ ਦੀ ਨਮਕ ਹਲਾਲੀ ਕਰੋਗੇ। ਉਹਦੇ ਕਹਿਣ ਤੋਂ ਬਾਅਦ ਫਿਰ ਕਿਸਾਨ ਆਪਣੀਆਂ ਰੋਟੀਆਂ ਲੈ ਕੇ ਜਾਣ ਲੱਗੇ ਨਾ। ਆਦਤ ਦੇ ਦੇਣੀ ਜਾਂ ਪੰਜਾਬ ਲਈ ਆਪਾ ਵਾਰ ਦੇਣਾ, ਉਹ ਤਾਂ ਬਹੁਤ ਵੱਖਰੀਆਂ ਗੱਲਾਂ ਨੇ, ਹਨਾ। ਸੋ ਉਹ ਬੰਦੇ ਨੇ ਕਲਾ ਵਰਤਾਈ ਤੇ ਉਹ ਕਲਾ ਵਰਤਣ ਦਾ ਜਿਹੜਾ ਉਹ ਜਜ਼ਬਾ ਲੈ ਕੇ ਆਇਆ। ਤੇ ਹੋਰ ਖਾਲਸਾ ਹੀ ਬੋਲੇ ਜਿਹੜੇ ਲਿਆਂਦੇ ਵੀ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ। ਚਲੋ ਉਹ ਜਦੋਂ ਉਹ ਜਿਉਂਦੇ ਸੀਗੇ ਉਦੋਂ ਤਾਂ ਰਿਹਾ ਹੀ, ਪਰ ਉਹ ਤੋਂ ਬਾਅਦ, ਉਹਦੀ ਮੌਤ ਤੋਂ ਬਾਅਦ ਤੁਸੀਂ ਦੇਖੋ ਵੀ ਜਿਹੜਾ ਇੱਕ ਵਰਗ ਜਿਹੜਾ ਉਹਦੇ ਬਾਰੇ ਟਿੱਪਣੀਆਂ ਕਰੀਆਂ, ਬਹੁਤਾ ਆਪਾਂ ਨੂੰ ਵੀ ਨਹੀਂ ਸੀ ਪਤਾ ਵੀ ਉਹ ਕਿਹਦੇ ਕੋਲ ਰਹਿੰਦਾ ਰਿਹਾ, ਕਿਹਦੇ ਨਾਲ ਉਹਦੇ ਸੰਬੰਧ ਸੀ। ਔਰ ਜਿੰਨੇ ਪੜ੍ਹਿਆ ਲਿਖਿਆ ਜਿਹੜਾ ਐਕਸੀਲੈਂਟ ਸੀਗਾ, ਸਾਡੇ ਹੁਣ ਸੰਪਰਕ ਵਿੱਚ ਬਹੁਤ ਸਾਰੇ ਬੱਚੇ ਆਏ ਪਟਿਆਲੇ ਤੋਂ ਸੀ, ਕਿਸੇ ਨੇ ਲਾਅ ਕਰਿਆ ਹੋਇਆ, ਕਿਸੇ ਨੇ PhD ਕਰੀ ਹੋਈ ਆ, ਕੋਈ MSc ਕਰਦਾ। ਸੋ ਇਸ ਲੈਵਲ ਦੇ ਲੋਕ ਆ ਜਿਹੜੇ ਉਹਦੇ ਨਾਲ ਜੁੜੇ ਹੋਏ ਸੀਗੇ। ਸੋ ਇੱਕ ਵੱਡੀ ਗਿਣਤੀ ਵਿੱਚ ਆਉਣਾ ਔਰ ਇੰਨਾ ਰੋ ਕੇ ਨੌਜਵਾਨਾਂ ਵੱਲੋਂ, ਹਨਾ, ਉਹਦੀ ਚਿਖਾ ਦੇ ਲਾਗੇ ਖੜ ਕੇ ਜਿਹੜਾ ਵਿਰਾਗ ਔਰ ਵੈਣ ਨੇ ਉਹ ਬਹੁਤ
ਆਪਾਂ ਕਹਿ ਸਕਦੇ ਵੀ ਇਤਿਹਾਸ ਵਿੱਚ ਇਹੋ ਜਿਹਾ ਮਾਣ ਹੈ ਬਹੁਤ ਘੱਟ ਲੋਕਾਂ ਨੂੰ ਮਿਲਦਾ। ਉੱਥੇ ਸ਼ਾਮਲ ਹੋਣਾ ਇਹ ਦਰਸਾਉਂਦਾ ਸੀ ਵੀ ਉਹ ਬੰਦੇ ਵਿੱਚ ਕੁਝ ਹੈ ਸੀ, ਉਹ ਆਵਾਜ਼ ਮਾਰ ਰਿਹਾ ਸੀ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਭੇਜਿਆ ਹੁੰਦਾ, ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਅਧੀਨ ਹੀ ਉਹ ਸਾਰੀਆਂ ਸਰਗਰਮੀਆਂ ਕਰ ਰਿਹਾ ਸੀ। ਜੇ ਆਪਾਂ ਹੁਣ ਵੀ ਕਿਸਾਨ ਇਹੀ ਲੜਾਈ ਲੜ ਰਹੇ ਨੇ ਵੀ MSP ਦੀ ਗਰੰਟੀ ਕਰੋ। MSP ਦੀ ਗਰੰਟੀ ਨਾਲ ਤੁਸੀਂ ਨੇਪਾਲ ਤੇ ਅਫਗਾਨਿਸਤਾਨ ਵਾਂਗ ਬਣ ਜਾਓਗੇ, ਬਿਲਕੁਲ ਹੀ ਕਲੋਜ਼ਡ ਸੁਸਾਇਟੀ, ਇੰਟਰਨਲ ਕਲੋਨੀਅਲਿਜ਼ਮ ਦੇ ਅਧੀਨ ਆ ਰਹੇ ਹੋ ਤੁਸੀਂ ਲਗਾਤਾਰ। ਉਹ ਹੈ ਕਿ ਵੀ ਹੋ, ਹਨਾ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਾਂ ਯਾਦ ਕਰ ਰਹੇ ਹਾਂ ਉਸ ਇੱਕ ਵਿਛੜੀ ਰੂਹ ਨੂੰ, ਜਿਨੇ ਆ ਕੇ ਕੁਛ ਹੀ ਸਮੇਂ ਦੇ ਵਿੱਚ ਸਿੱਖਾਂ ਨੂੰ, ਨੌਜਵਾਨਾਂ ਨੂੰ, ਪੰਜਾਬ ਨੂੰ, ਸਾਰਿਆਂ ਨੂੰ ਇੱਕ ਅਜਿਹਾ ਹਲੂਣਾ ਦਿੱਤਾ, ਪਰ ਬਹੁਤ ਹੀ ਛੇਤੀ ਆਪਣੇ ਵਿੱਚੋਂ ਉਹ ਚੱਲ ਵਸਿਆ। ਗੱਲ ਕਰ ਰਹੇ ਹਾਂ ਆਪਾਂ ਦੀਪ ਸਿੱਧੂ ਦੀ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜਰਨਲਿਸਟ ਅਵਤਾਰ ਸਿੰਘ ਜੀ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਉਸਦੇ ਜੀਵਨ ਦੇ ਉੱਤੇ, ਉਸਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਕੁਛ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਵਰਤਾਰਿਆਂ ਨੂੰ ਸਮਝਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਅਵਤਾਰ ਸਿੰਘ ਜੀ, ਗੱਲਬਾਤ ਆਪਾਂ ਸਭ ਤੋਂ ਪਹਿਲਾਂ ਸ਼ਰਧਾਂਜਲੀ ਭੇਟ ਕਰਦੇ ਹਾਂ ਦੀਪ ਸਿੱਧੂ ਨੂੰ। ਦੀਪ ਸਿੱਧੂ ਦੀ ਸੋਚ ਨੇ ਬੜੀ ਵੱਡੀ ਇੱਕ ਕਹਿ ਲਓ ਵੀ ਚੇਂਜ ਲਿਆਂਦੀ, ਬੜਾ ਕੁਛ ਜਿਹੜਾ ਉਹਨੇ ਬਦਲਿਆ, ਲੋਕਾਂ ਦੇ ਸੋਚਣ ਦੇ ਨਜ਼ਰੀਏ ਜਿਹੜੇ ਉਸਨੇ ਬਹੁਤ ਜ਼ਿਆਦਾ ਬਦਲੇ। ਸ਼ੁਰੂਆਤ ਜੇ ਆਪਾਂ ਦੀਪ ਸਿੱਧੂ ਦੀ ਉਸੇ ਸੋਚ ਤੋਂ, ਉਸਦੀਆਂ ਉਹਨਾਂ ਗੱਲਾਂ ਤੋਂ ਜੇ ਆਪਾਂ ਕਰੀਏ ਵੀ ਉਸਨੇ ਜਿਹੜਾ ਸਿੱਖ ਰਾਜਨੀਤੀ ਦੇ ਵਿੱਚ ਆਉਣ ਦੇ ਨਾਲ ਸਿੱਖ ਰਾਜਨੀਤੀ ਦੇ ਵਿੱਚ ਕੀ ਤਬਦੀਲੀਆਂ ਤੁਹਾਨੂੰ ਨਜ਼ਰ ਆਈਆਂ, ਕਿੱਦਾਂ ਤੁਸੀਂ ਉਸ ਨੂੰ ਦੇਖਦੇ ਹੋ? ਹਾਂਜੀ, ਪਹਿਲਾਂ ਤਾਂ ਆਪਾਂ ਉਸ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਅੱਜ ਤੋਂ 2 ਸਾਲ ਪਹਿਲਾਂ ਉਹ ਇੱਕ ਨੌਜਵਾਨ ਜਿਹੜਾ ਕਾਫੀ ਇੰਟੈਲੀਜੈਂਟ ਸੀ, ਜਿਹੜਾ ਵਿਜ਼ਨਰੀ ਸੀ, ਔਰ ਜਿਹਦੇ ਕੋਲ ਸਿੱਖ ਪੰਥ ਦੀਆਂ ਆਪਾਂ ਕਹਿ ਸਕਦੇ ਹਾਂ ਜਿਹੜਾ ਗੈਪ ਪੈ ਗਿਆ ਸੀਗਾ ਸਿੱਖ ਰਾਜਨੀਤੀ ਵਿੱਚ, ਉਹਨੇ ਭਰਨ ਦਾ ਯਤਨ ਕਰਿਆ ਸੀਗਾ। ਸੋ ਖਾੜਕੂ ਲਹਿਰ ਦੀ ਸਮਾਪਤੀ ਤੋਂ ਬਾਅਦ ਇੱਕ ਜਿਹੜਾ ਗੈਪ ਆਇਆ, ਔਰ ਖਾਸ ਕਰ ਕੱਲਾ ਗੈਪ ਹੀ ਨਹੀਂ ਆਇਆ, ਉਹਦੇ ਵਿੱਚ ਸਿੱਖ ਰਾਜਨੀਤੀ ਜਿੱਦਾਂ ਅਸ਼ਲੀਲ ਰਾਹਾਂ ਤੇ ਤੁਰ ਗਈ ਸੀ। ਜਿਹੜੇ ਇੱਕ ਤਾਂ ਕਰਪਟ ਰਾਹ ਹੁੰਦੇ ਆ, ਕਰਪਟ ਨਾਲੋਂ ਵੀ ਅੱਗੇ ਜਾ ਕੇ ਅਸ਼ਲੀਲਤਾ ਆ ਗਈ ਸੀ ਸਿੱਖ ਰਾਜਨੀਤੀ ਵਿੱਚ, ਹਨਾ। ਸੋ ਪੰਜਾਬ ਆ ਜਿਹੜਾ ਗੁਰਾਂ ਦੇ ਨਾਂ ਤੇ ਜਿਉਂਦਾ, ਹਨਾ। ਸੋ ਪੰਜਾਬ ਦੀ ਹਰ ਸਰਗਰਮੀ ਆ ਜਿਹੜੀ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਹੁੰਦੀ ਆ। ਸੋ ਚਾਹੇ ਉਹ ਰਾਜਨੀਤੀ ਹੋਵੇ, ਚਾਹੇ ਸਮਾਜਿਕ ਕਾਰਜਕਰਤਾ ਹੋਵੇ, ਕੋਈ ਐਕਸ਼ਨ ਹੋਵੇ, ਜਾਂ ਆਰਥਿਕਤਾ ਹੋਵੇ, ਜਾਂ ਸਾਡਾ ਈਵਨ ਸੱਭਿਆਚਾਰ ਵੀ ਹੋਵੇ, ਹਨਾ। ਸੋ ਉਹ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਔਰ ਉਹਨਾਂ ਦੇ ਗੁਰਾਂ ਦੇ ਨਾਂ ਤੇ ਹੀ ਜਿਉਂਦਾ ਹੈ। ਸੋ ਸਿੱਖ ਰਾਜਨੀਤੀ ਜਿਹਨੂੰ ਗੁਰਾਂ ਦੇ ਨਾਂ ਤੇ ਜਿਉਣਾ ਚਾਹੀਦਾ ਸੀ, ਉਹ ਆਪਾਂ ਕਹਿ ਸਕਦੇ ਹਾਂ ਵੀ ਇੰਡੀਅਨ ਨੈਸ਼ਨਲਿਜ਼ਮ ਦਾ ਸ਼ਿਕਾਰ ਹੋ ਗਈ ਸੀ। ਸੋ ਬਹੁਤ ਬੁਰੀ ਤਰ੍ਹਾਂ ਇੰਡੀਅਨ ਨੈਸ਼ਨਲਿਜ਼ਮ ਨੇ ਉਹਦੇ ਤੇ ਆਪਣਾ ਇੱਕ ਤਰ੍ਹਾਂ ਨਾਲ ਗਲਬਾ ਪਾ ਲਿਆ ਹੋਇਆ ਸੀਗਾ। ਸੋ ਉਸ ਇੰਡੀਅਨ ਨੈਸ਼ਨਲਿਜ਼ਮ ਦੇ ਗਲਬੇ ਅਧੀਨ ਜਿਹੜੀ ਸਿੱਖ ਰਾਜਨੀਤੀ ਆ, ਉਹ ਅਸ਼ਲੀਲ ਰਾਹਾਂ ਤੇ ਤੁਰ ਗਈ ਸੀ। ਉਹ ਗੁਰੂ ਸਾਹਿਬ ਦਾ ਰਾਹ ਭੁੱਲ ਗਈ ਸੀ। ਜਿਹੜੀ ਸਿਧਾਂਤਕ ਰਾਜਨੀਤੀ ਪੰਜਾਬ ਵਿੱਚ ਹੋਣੀ ਚਾਹੀਦੀ ਆ, ਖਾਸ ਕਰਕੇ ਸਿੱਖਾਂ ਵੱਲੋਂ, ਉਸ ਲਈ ਤੋਂ ਜਿਹੜੀ ਉਹ ਰਾਜਨੀਤੀ ਆ ਜਿਹੜੀ ਭਟਕ ਗਈ ਸੀ। ਸੋ ਬਾਦਲ ਵਰਤਾਰੇ ਨੇ ਰਾਜਨੀਤੀ ਨੂੰ, ਸਿੱਖ ਰਾਜਨੀਤੀ ਨੂੰ ਜਿੰਨੇ ਜ਼ਖਮ ਦਿੱਤੇ, ਔਰ ਜਿਸ ਕਿਸਮ ਨਾਲ ਇਸ ਵਰਤਾਰੇ ਨੇ ਜਿੰਨੀ ਕਰਪਸ਼ਨ, ਜਿੰਨੀ ਅਕਾਊਂਟੇਬਿਲਿਟੀ ਤੋਂ ਦੂਰ ਹੋ ਜਾਣਾ, ਜਵਾਬਦੇਹੀ ਤੋਂ ਦੂਰ ਹੋ ਜਾਣਾ, ਔਰ ਤਾਨਾਸ਼ਾਹੀ। ਸੋ ਸਿੱਖ ਰਾਜਨੀਤੀ ਵਿੱਚ ਕਦੇ ਵੀ ਇੱਕ ਜਿੱਦਾਂ ਹੁੰਦਾ ਵੀ ਇੱਕ ਆਗੂ ਦੀ ਕਦੇ ਵੀ ਉਹ ਨਹੀਂ ਰਹੀ ਹੈਗੀ ਵੀ ਉਹਦੀ ਕੱਲੀ ਇੱਕ ਦੀ ਅਗਵਾਈ ਹੋਵੇ। ਸੋ ਸਿੱਖ ਰਾਜਨੀਤੀ ਆ ਜਿਹੜੀ ਇੱਕ ਕਲੈਕਟਿਵ ਲੀਡਰਸ਼ਿਪ, ਕਲੈਕਟਿਵ ਇੰਟੈਲੈਕਟ ਤੇ ਕਲੈਕਟਿਵ ਸਰਗਰਮੀ ਹੈ, ਜਿਹੜਾ ਕਲੈਕਟਿਵ ਐਕਟਿਵਿਜ਼ਮ ਆ ਉਹਦੇ ਤੇ ਹੁੰਦਾ। ਸੋ ਇਹ 1995 ਤੱਕ ਤਾਂ ਚਲੋ ਖਾੜਕੂ ਲਹਿਰ ਨੇ ਜਿੰਨਾ ਕੋ ਵੀ ਹੋ ਸਕਿਆ ਉਹਨਾਂ ਨੇ ਲੀਡਰਸ਼ਿਪ ਪ੍ਰਦਾਨ ਕਰਨ ਦਾ ਯਤਨ ਕਰਿਆ, ਪਰ ਉਹ ਤੋਂ ਬਾਅਦ ਲਹਿਰ ਦੇ ਖਾਤਮੇ ਤੋਂ ਬਾਅਦ ਜਿਹੜਾ ਖਿਲਾਫ ਪਿਆ ਉਹਨੂੰ ਫਿਰ ਭਰਿਆ ਇਹ ਗੈਰ ਸਿਧਾਂਤਕ ਰਾਜਨੀਤੀ ਨੇ। ਸੋ ਦੀਪ ਸਿੱਧੂ ਨੇ ਇਹ ਕਰਿਆ ਵੀ ਬਹੁਤ ਸਾਲਾਂ ਤੋਂ ਬਾਅਦ, 25-30 ਸਾਲਾਂ ਤੋਂ ਬਾਅਦ ਲਗਭਗ, ਸੋ ਰਾਜਨੀਤੀ ਨੂੰ ਸਿੱਖ ਪਰਸਪੈਕਟਿਵ ਤੋਂ ਸਮਝਣ, ਸਮਝਾਉਣ ਤੇ ਉਹਨੂੰ ਉਸੇ ਸੰਦਰਭ ਵਿੱਚ ਪ੍ਰਭਾਸ਼ਿਤ ਕਰਨ ਦਾ ਯਤਨ ਕਰਿਆ। ਸੋ ਦੀਪ ਸਿੱਧੂ ਨੇ ਸਿੱਖ ਰਾਜਨੀਤੀ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਜੂਲੇ ਹੇਠੋਂ ਕੱਢ ਕੇ ਸਿੱਖ ਨੈਸ਼ਨਲਿਜ਼ਮ ਦੇ ਬਾਗ ਵਿੱਚ ਲੈ ਕੇ ਆਂਦਾ। ਸੋ ਉਹ ਜਿਹੜੇ ਫੁੱਲ ਖਿੜਨੇ ਚਾਹੀਦੇ ਸੀ, ਜਿਹੜੇ 20-25 ਸਾਲ ਪਹਿਲਾਂ ਖਿੜਨੇ ਚਾਹੀਦੇ ਸੀ, ਉਹਨਾਂ ਯਤਨ ਕਰਿਆ ਵੀ ਉਹਨਾਂ ਫੁੱਲਾਂ ਨੂੰ ਸਿੱਖ ਨੈਸ਼ਨਲਿਜ਼ਮ ਦੇ, ਸਿੱਖ ਕੌਮਵਾਦ ਦੇ ਔਰ ਸਿੱਖੀ ਜਜ਼ਬੇ ਦੇ ਜਿਹੜੇ ਫੁੱਲ ਨੇ ਉਹ ਰਾਜਨੀਤੀ ਵਿੱਚ ਖਿਡਾਉਣ ਦਾ ਯਤਨ ਕਰਿਆ। ਉਹਦੇ 'ਚ
ਉਹਨੇ ਨਵੀਆਂ ਡੈਫੀਨੇਸ਼ਨਸ ਘੜੀਆਂ, ਨਵੀਆਂ ਡੈਫੀਨੇਸ਼ਨਸ ਪ੍ਰਮੋਟ ਕਰੀਆਂ। ਰਾਜਨੀਤੀ ਨੂੰ ਸਿੱਖੀ ਦੇ ਐਂਗਲ ਤੋਂ ਕਿਸ ਤਰ੍ਹਾਂ ਦੇਖਿਆ ਜਾ ਸਕਦਾ, ਕੱਲਾ ਦੇਖਿਆ ਨਹੀਂ ਜਾ ਸਕਦਾ, ਉਹਨੂੰ ਅਮਲਾਂ ਵਿੱਚ ਕਿੱਦਾਂ ਲਿਆਂਦਾ ਜਾ ਸਕਦਾ। ਸੋ ਦੀਪ ਸਿੱਧੂ ਨੇ ਉਸ ਸਾਰੇ ਕੁਛ ਨੂੰ, ਉਹ ਸਾਰਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਇੱਕ ਸਿਸਟਮ 1995 ਤੋਂ ਬਾਅਦ ਕ੍ਰੀਏਟ ਹੋਇਆ, ਉਹਨੂੰ ਤੋੜਨ ਦਾ ਯਤਨ ਕਰਿਆ, ਬਹੁਤ ਬੁਰੀ ਤਰ੍ਹਾਂ ਤੋੜਿਆ, ਔਰ ਬਹੁਤ ਵੱਡਾ ਹੁਲਾਰਾ ਉਹਨੂੰ ਇਸ ਸੰਦਰਭ ਚ ਮਿਲਿਆ। ਸਿੱਖ ਨੌਜਵਾਨਾਂ ਦਾ, ਕੱਲਾ ਨੌਜਵਾਨਾਂ ਦਾ ਹੀ ਨਹੀਂ, ਹੋਰ ਬਜ਼ੁਰਗਾਂ ਦਾ, ਮਾਤਾਵਾਂ ਭੈਣਾਂ ਦਾ ਜਿੰਨਾ ਹੁਲਾਰਾ ਔਰ ਹਮਾਇਤ ਆ ਉਹਨੂੰ ਮਿਲੀ, ਉਹ ਇਸੇ ਕਰਕੇ ਸੀ ਵੀ ਉਹਨੇ ਰਾਜਨੀਤੀ ਦਾ ਪੈਟਰਨ ਬਦਲਿਆ। ਰਾਜਨੀਤੀ ਜਿਹੜੇ ਗੁਰੂ ਦੇ ਰਾਹ ਤੋਂ ਟੁੱਟ ਗਈ ਸੀ, ਜਿਹੜੇ ਗੁਰੂ ਦੇ ਦਰਸਾਏ ਹੋਏ ਮਾਰਗ ਤੋਂ ਉਖੜ ਕੇ, ਸੋ ਉਹ ਭਾਰਤੀ ਨੈਸ਼ਨਲਿਜ਼ਮ ਦੇ ਜਾਂ ਕਰਪਸ਼ਨ ਦੇ, ਜਾਂ ਆਪਾਂ ਕਹਿ ਸਕਦੇ ਵੀ ਅਸ਼ਲੀਲਤਾ ਦੇ ਰਾਹਾਂ ਤੇ ਪੈ ਗਈ ਸੀ। ਉਸ ਰਾਜਨੀਤੀ ਨੂੰ ਗੁਰੂ ਸਾਹਿਬ ਦੇ ਸੰਦੇਸ਼ ਦੇ ਸੰਦਰਭ ਵਿੱਚ ਸਮਝਣ ਦਾ, ਸਮਝਾਉਣ ਦਾ, ਤੇ ਫਿਰ ਉਹਨੂੰ ਅਮਲੀ ਤੌਰ ਤੇ ਲਾਗੂ ਕਰਨ ਦੇ ਜਿਹੜੇ ਟੈਕਟਿਕਸ ਆ, ਉਹ ਵੀ ਉਹਨੇ ਜਿਹੜੇ ਸਿੱਖਾਂ ਨੂੰ, ਸਿੱਖ ਨੌਜਵਾਨਾਂ ਨੂੰ ਦੱਸੇ। ਸੋ ਇਹ ਉਹਦਾ ਵੱਡਾ ਹਾਸਲ ਸੀ ਵੀ ਉਹਨੇ ਇੱਕ ਪੈਟਰਨ ਚੇਂਜ ਕਰਿਆ, ਇੱਕ ਸਾਈਕਲ ਜਿਹੜਾ ਪੁੱਠਾ ਘੁੰਮ ਗਿਆ ਸੀ ਉਹਨੂੰ ਰੋਕ ਕੇ ਸਿੱਧਾ ਘੁਮਾਉਣ ਦਾ ਯਤਨ ਹੈ ਜਿਹੜਾ ਦੀਪ ਸਿੱਧੂ ਨੇ ਗੁਰਬਾਣੀ ਦੇ ਸੰਦਰਭ ਵਿੱਚ, ਗੁਰਮਤਿ ਦੀਆਂ ਸੇਧਾਂ ਦੇ ਸੰਦਰਭ ਵਿੱਚ ਸਮਝਾਉਣ ਦਾ ਯਤਨ ਕਰਿਆ। ਤੁਸੀਂ ਇੱਥੇ ਜ਼ਿਕਰ ਕੀਤਾ ਅਵਤਾਰ ਸਿੰਘ ਜੀ, ਸਿੱਖ ਨੈਸ਼ਨਲਿਜ਼ਮ ਤੇ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਆ, ਕੀ ਫਰਕ ਆ ਕਿਸੇ ਆਮ ਇਨਸਾਨ ਨੂੰ ਸਮਝਣਾ ਹੋਵੇ ਜਾਂ ਕਿਸੇ ਨੂੰ ਵੀ ਸਮਝਾਉਣਾ ਹੋਵੇ, ਇਹਦੇ ਕੀ ਅਰਥ ਨੇ ਤੇ ਕੀ ਫਰਕ ਆਪਾਂ ਨੂੰ ਇਹਦਾ ਪਤਾ ਹੋਣਾ ਚਾਹੀਦਾ? ਇਹ ਹੈਗਾ ਵੀ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਆ ਉਹ ਹਿੰਦੂ ਕੌਮ ਦਾ ਨੈਸ਼ਨਲਿਜ਼ਮ ਆ, ਜਿਹੜਾ ਸਿੱਖ ਨੈਸ਼ਨਲਿਜ਼ਮ ਆ ਉਹ ਸਿੱਖ ਕੌਮ ਦਾ ਨੈਸ਼ਨਲਿਜ਼ਮ। ਸੋ ਸਿੱਖ ਇੱਕ ਵੱਖਰੀ ਤੇ ਨਿਆਰੀ ਕੌਮ ਹੈਗੀ ਆ। ਸੋ ਹਰੇਕ ਕੌਮ ਦਾ ਜਿਹੜੀ ਕੌਮ ਸਿਰਜੀ ਜਾਂਦੀ ਆ ਨਾ, ਉਹਦਾ ਮੂਲ ਸੀਗਾ ਐਥਨਿਸਿਟੀ ਤੋਂ। ਸੋ ਜਿਹੜੀ ਐਥਨਿਕ ਆਇਡੈਂਟੀਟੀ ਸੀਗੀ ਉਹ ਇੱਕ ਕਲਚਰਲ ਆਇਡੈਂਟੀਟੀ ਸੀ। ਸੋ ਉਸ ਕਲਚਰਲ ਆਇਡੈਂਟੀਟੀ ਵਿੱਚ ਸਾਂਝੀ ਭਾਸ਼ਾ, ਸਾਂਝਾ ਧਰਮ, ਸਾਂਝਾ ਇਤਿਹਾਸ, ਇਤਿਹਾਸ ਦੀਆਂ ਸਾਂਝੀਆਂ ਜਿੱਤਾਂ ਤੇ ਸਾਂਝੀਆਂ ਹਾਰਾਂ, ਤੇ ਸਭ ਤੋਂ ਵੱਡਾ ਹੁੰਦਾ ਵੀ ਇੱਕ ਤਾਂ ਟੈਰੀਟਰੀ, ਜਿਹੜੀ ਹੋਮਲੈਂਡ ਆ ਤੁਹਾਡੀ, ਉਸ ਹੋਮਲੈਂਡ ਨਾਲ ਤੁਹਾਡੀ ਅਟੈਚਮੈਂਟ, ਤੇ ਆਪਣੀਆਂ ਗੁਰਾਂ ਪੀਰਾਂ ਪੈਗੰਬਰਾਂ ਨਾਲ ਜਿਹੜੀ ਤੁਹਾਡੀ ਅਟੈਚਮੈਂਟ ਆ। ਇਹ ਜਿਹੜਾ ਕਲਚਰਲ ਆਸਪੈਕਟ ਆ, ਜਦੋਂ ਇਹ ਪੋਲੀਟੀਕਲੀ ਚੇਤਨ ਹੋ ਜਾਂਦਾ ਤੇ ਵਰਤਮਾਨ ਜਿਹੜੀ ਪੋਲਿਟਿਕਸ, ਜਿਹੜਾ ਪੋਲੀਟੀਕਲ ਸਿਸਟਮ ਆ, ਉਸ ਢਾਂਚੇ ਨੂੰ ਜਾਂ ਤਾਂ ਸਮੁੱਚੇ ਤੌਰ ਤੇ ਅਦਲ ਬਦਲ ਕਰਨ ਦਾ ਯਤਨ ਕਰਦਾ ਜਾਂ ਉਹਦੇ ਵਿੱਚ ਕੋਈ ਡੈਂਟ ਪਾਉਣ ਦਾ ਯਤਨ ਕਰਦਾ, ਤਾਂ ਉਹ ਜਿਹੜਾ ਕਲਚਰਲ ਸਮੂਹ ਹੁੰਦਾ ਐਥਨਿਕ ਦਾ, ਐਥਨੀਸਿਟੀ ਦਾ, ਉਹ ਫਿਰ ਇੱਕ ਨੇਸ਼ਨ ਲਈ ਕ੍ਰਿਸਟਲਾਈਜ਼ ਹੋ ਜਾਂਦਾ। ਸੋ ਜਿਹੜਾ ਨੇਸ਼ਨ ਕ੍ਰਿਸਟਲਾਈਜ਼ ਹੁੰਦਾ, ਫਿਰ ਉਹ ਇਟ ਇਜ਼ ਦੀ ਪੋਲੀਟੀਕਲ ਫਾਰਮ ਆਫ ਦੀ ਐਥਨੀਸਿਟੀ, ਹੈ ਨਾ, ਕਿਉਂਕਿ ਉਹ ਆਪਣੇ ਰਾਜਸੀ ਹੱਕ ਲੈਣ ਲਈ ਜਿਹੜਾ ਜਥੇਬੰਦ ਹੋ ਜਾਂਦਾ ਹੈਗਾ। ਸੋ ਐਥਨੀਸਿਟੀ ਤੋਂ ਜਿਹੜੀ ਪ੍ਰਮੋਟ ਹੁੰਦੀ ਹੈ ਨੈਸ਼ਨਲਿਜ਼ਮ, ਜਿਹੜਾ ਐਜ਼ ਏ ਨੇਸ਼ਨ ਕ੍ਰਿਸਟਲਾਈਜ਼ ਹੁੰਦਾ, ਉਹਦੀਆਂ ਫਿਰ ਇਹ ਹੁੰਦਾ ਵੀ ਸਾਂਝਾ ਧਰਮ, ਸਾਂਝੀ ਭਾਸ਼ਾ, ਸਾਂਝਾ ਇਤਿਹਾਸ, ਇਤਿਹਾਸ ਦੀਆਂ ਸਾਂਝੀਆਂ ਜਿੱਤਾਂ ਤੇ ਸਾਂਝੀਆਂ ਹਾਰਾਂ। ਹੁਣ ਇਹਦੇ ਤੇ ਦੂਜਾ ਹੈਗਾ, ਜਿਸ ਤਰ੍ਹਾਂ ਪ੍ਰੋਫੈਸਰ ਬੈਂਜਾਮਿਨ ਐਕਜ਼ਿਨ ਨੇ ਕਿਹਾ, ਸਿਮਿਲੈਰਿਟੀ ਐਂਡ ਡਿਸਸਿਮਿਲੈਰਿਟੀ ਦਾ ਪ੍ਰੋਸੈਸ। ਸਿਮਿਲੈਰਿਟੀ ਮੀਨਸ ਜਿਹੜੇ ਇੱਕ ਕੌਮ ਦੇ ਲੋਕ ਨੇ ਉਹਨਾਂ ਵਿੱਚ ਸਾਂਝ ਹੋਵੇ, ਜਿਹੜੀਆਂ ਬਾਕੀ ਬਗਾਨੀਆਂ ਕੌਮਾਂ ਨੇ, ਜਿਹੜੀਆਂ ਵਿਰੋਧੀ ਕੌਮਾਂ ਨੇ ਜਾਂ ਦੁਸ਼ਮਣ ਕੌਮਾਂ ਨੇ, ਉਹਦੇ ਨਾਲੋਂ ਸਾਡੀ ਡਿਸਸਿਮਿਲੈਰਿਟੀ ਹੋਵੇ। ਪੈਰ ਪੈਰ ਤੇ, ਕਦਮ ਕਦਮ ਤੇ ਅਸੀਂ ਜਿਹੜੀ ਉਹ ਡਿਸਸਿਮਿਲੈਰਿਟੀ ਆ, ਉਹ ਵੱਖਰਾਪਣ ਹੈ, ਉਹ ਸਾਹਮਣੇ ਲੈ ਕੇ ਆਉਣਾ। ਤੇ ਦੂਜਾ ਹੁੰਦਾ ਵੀ ਉਸ ਜਿਹੜੀ ਨਿਆਰੀ ਕੌਮ ਆ, ਉਹਦਾ ਇੱਕ ਆਪਣਾ ਨੌਲੇਜ ਸਿਸਟਮ ਹੋਵੇ, ਉਹਦਾ ਥਾਟ ਪ੍ਰੋਸੈਸ ਵੱਖਰਾ ਹੋਵੇ। ਸੋ ਸਾਡਾ ਥਾਟ ਪ੍ਰੋਸੈਸ ਤੇ ਸਾਡਾ ਜਿਹੜਾ ਸਾਡਾ ਆਪਣਾ ਨੈਰੇਟਿਵ ਆ, ਨੌਲੇਜ ਸਿਸਟਮ ਆ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ। ਸੋ ਗੁਰੂ ਸਾਹਿਬ ਨੇ ਜਸਟ ਇੱਕ ਧਰਮ ਨਹੀਂ ਸਿਰਜਿਆ, ਇੱਕ ਪ੍ਰੋਟੋ ਨੈਸ਼ਨਲਿਜ਼ਮ ਸਿਰਜਿਆ। ਪ੍ਰੋਫੈਸਰ ਹੌਬਸਬਾਮ ਨੇ ਇਹਨੂੰ ਪ੍ਰੋਟੋ ਨੈਸ਼ਨਲਿਜ਼ਮ ਕਿਹਾ। ਸੋ ਗੁਰੂ ਸਾਹਿਬ ਨੇ ਸਾਡੀਆਂ ਜਿਹੜੀਆਂ ਤੰਦਾਂ ਨੇ ਗੁਰਬਾਣੀ ਦੇ ਰਾਹੀਂ ਭਾਸ਼ਾ ਗੁਰਮੁਖੀ ਨਾਲ ਜੋੜੀਆਂ ਤੇ ਉਸ ਹੋਮਲੈਂਡ ਨਾਲ ਜੋੜੀਆਂ ਜਿੱਥੇ ਉਹਨਾਂ ਦੀ ਕਰਮ ਭੂਮੀ ਰਹੀ ਹੈਗੀ ਆ। ਸੋ ਉਸ ਟੈਰੀਟਰੀ ਨਾਲ ਸਾਡਾ ਜਿਹੜਾ ਪਿਆਰ ਹੈ। ਸੋ ਇਹ ਪ੍ਰੋਟੋ ਨੈਸ਼ਨਲਿਜ਼ਮ ਦੀਆਂ ਬਹੁਤ ਸਾਰੇ ਫੇਸਟਸ ਨੇ ਜਿਹੜੇ ਕਿ ਜਦੋਂ ਆਪਾਂ ਨੈਸ਼ਨਲਿਜ਼ਮ ਦੀ ਸਟੱਡੀ ਕਰਦੇ ਹਾਂ ਤਾਂ ਉਹਦੇ ਵਿੱਚੋਂ ਸਾਨੂੰ ਸਮਝ ਆਉਂਦੇ ਆ। ਸੋ ਦੀਪ ਸਿੱਧੂ ਨੇ ਜਾਂ ਉਹਨੇ ਜਿਹੜਾ ਹੈਗਾ ਵੀ ਮੈਂ ਉਹਦੀ ਪਹਿਲੀ ਸਪੀਚ ਜਦੋਂ ਮੈਨੂੰ ਲੱਗਿਆ ਵੀ ਇਹ ਬੰਦਾ ਕੋਈ ਸਹੀ ਗੱਲ ਕਰ ਰਿਹਾ, ਉਦੋਂ ਮੇਰਾ ਖਿਆਲ ਲਾਕਡਾਊਨ ਲੱਗ ਗਿਆ ਸੀ 2020 ਦਾ। ਔਰ ਉਹਨੇ ਅਪ੍ਰੈਲ ਦੇ ਪਹਿਲੇ ਹਫਤੇ ਹੀ ਆ ਕੇ ਉਹਦੀ ਵੀਡੀਓ ਬੰਬੇ ਆਪਣੇ ਫਲੈਟ ਚੋਂ ਬੋਲਦਾ ਹੁੰਦਾ ਸੀ। ਤਾਂ ਉਹਨੇ ਉਹ ਸਿੱਖ ਨੈਸ਼ਨਲਿਜ਼ਮ ਤੇ ਉਹਨੇ ਕੁਛ ਤੰਤ ਦਿੱਤੇ। ਔਰ ਜਦੋਂ ਉਹਨੇ ਇਹ ਗੱਲ ਕਹੀ ਵੀ ਹਰੇਕ ਕੌਮ ਦਾ ਆਪਣਾ ਨੌਲੇਜ ਸਿਸਟਮ ਵੱਖਰਾ ਹੁੰਦਾ, ਨੌਲੇਜ ਸਿਸਟਮ ਵੱਖਰਾ ਹੋਣਾ ਚਾਹੀਦਾ ਇਤਿਹਾਸ ਦੇ ਨਾਲ, ਫਿਰ ਮੈਨੂੰ ਲੱਗਿਆ ਵੀ ਬੰਦੇ ਵਿੱਚ ਕੁਛ ਹੈਗਾ।
ਵੀ ਇਹ ਨਹੀਂ, ਮੈਂ ਮਤਲਬ ਕਿ ਲਗਾਤਾਰ, ਕਿਉਂਕਿ ਮੈਂ ਵੀ ਨੈਸ਼ਨਲਿਜ਼ਮ ਦਾ ਸਟੂਡੈਂਟ ਆ, ਜਦੋਂ ਉੱਥੇ ਆ ਕੇ ਮੈਨੂੰ ਗੱਲ ਸਮਝ ਆਈ ਵੀ ਇਹ ਬੰਦਾ ਕੁਝ ਪੜ੍ਹਿਆ ਹੈ ਔਰ ਇਹਨੂੰ ਸਮਝ ਹੈਗੀ ਆ ਵੀ, ਕਿਉਂਕਿ ਬਹੁਤ ਘੱਟ ਨੈਸ਼ਨਲਿਜ਼ਮ ਦੇ ਜਿਹੜੇ ਲੋਕ ਨੇ, ਜਿਹੜੇ ਸਟੂਡੈਂਟ ਨੇ, ਉਹਨਾਂ ਨੇ ਇਹ ਗੱਲ ਲੈ ਕੇ ਆਂਦੀ ਵੀ ਤੁਹਾਡਾ ਆਪਣਾ ਨੌਲੇਜ ਸਿਸਟਮ ਚਾਹੀਦਾ। ਸੋ ਗੁਰੂ ਗ੍ਰੰਥ ਸਾਹਿਬ ਸਾਡਾ ਵੱਖਰਾ ਨੌਲੇਜ ਸਿਸਟਮ ਆ, ਉਹਦੇ ਆਧਾਰ ਤੇ ਸਾਡੀਆਂ ਵੱਖਰੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਪੈਰ ਪੈਰ ਤੇ ਉਹ ਜਿਹੜਾ ਇੱਕ ਤਾਂ ਇਨਸਾਈਡ ਸਿਮਿਲੈਰਿਟੀ ਆ ਜਿਹੜੀ ਵੀ ਸਿੱਖਾਂ ਵਿੱਚ ਸਿਮਿਲੈਰਿਟੀ ਹੋਣੀ ਚਾਹੀਦੀ ਆ, ਤੇ ਦੂਜੀਆਂ ਕੌਮਾਂ ਨਾਲੋਂ ਡਿਸਸਿਮਿਲੈਰਿਟੀ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਹਰੇਕ ਦੂਜੇ ਪੰਨੇ ਤੇ ਆ ਕੇ ਹਿੰਦੂ ਕੌਮ ਨਾਲੋਂ ਡਿਸਸਿਮਿਲੈਰਿਟੀ ਆ। ਵਾਰ-ਵਾਰ ਗੁਰੂ ਸਾਹਿਬ ਕਹਿੰਦੇ ਆ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ तो आन बाट काहे नहीं आया, है ना, तुम कत ब्राह्मण हम कत सूद, हम कत लोहू तुम कत दूध, है ना। ते एक 1341 सफे ते वो कहंदे भी पंडित मुल्ला जो लिख दिया छाड़ चले हम कशू ना लिया, हमारा झगड़ा रहा ना को पंडित मुल्ला छाड़े दो। भी साडा मतलब कि इन्हां नाल ਜਿਹੜੀਆਂ डिससिमिलैरिटी वालियां कौमां साडा ਉਹਦੇ ਨਾਲ ਕੋਈ ਸੰਬੰਧ ਹੀ ਹੈ ਨਹੀਂ। ਵੀ ਇੱਕ ਨਿਆਰਾ ਨਾਨਕ ਤੀਸਰ ਪੰਥ ਚਲਾਇਓ, ਜਿਹੜਾ ਤੀਸਰ ਪੰਥ ਸੀ ਉਹ ਇੱਕ ਨਵਾਂ ਨੇਸ਼ਨ ਸੀ, ਨਵੇਂ ਨੇਸ਼ਨ ਦੀਆਂ ਸਾਰੀਆਂ ਜਿਹੜੀਆਂ, ਚਾਹੇ ਉਹਦਾ ਇਤਿਹਾਸ ਸੀ, ਚਾਹੇ ਉਹਦੀ ਲਿਪੀ ਸੀ, ਚਾਹੇ ਉਹਦੀਆਂ ਇਤਿਹਾਸ ਦੀਆਂ ਸਾਂਝਾਂ ਸੀ, ਚਾਹੇ ਉਹਦੇ ਗਮ ਸੀ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਵੀ ਦਸੰਬਰ ਦਾ ਮਹੀਨਾ ਜਦੋਂ ਆਉਂਦਾ, ਦਸੰਬਰ ਦੇ ਮਹੀਨੇ ਅਸੀਂ ਗਮਗੀਨ ਹੋ ਜਾਂਦੇ ਆ, ਸਾਡੇ ਗੁਰੂ ਪਿਤਾ ਦੇ ਬੱਚੇ ਆ ਜਿਹੜੇ, ਤੇ ਸਾਡੇ ਜਾਨਾਂ ਤੋਂ ਪਿਆਰੇ ਸਿੰਘ ਆ ਜਿਹੜੇ, ਹਨਾ, ਉਹਨਾਂ ਦਾ ਜਿਸ ਤਰ੍ਹਾਂ ਸ਼ਹਾਦਤਾਂ ਹੋਈਆਂ, ਸਿੱਖ ਕੌਮ ਆ ਜਿਹੜੀ ਉਹ ਗਮਗੀਨ ਹੋ ਜਾਂਦੀ ਆ। ਪਰ ਭਾਰਤ ਦੇ ਬਾਕੀ ਲੋਕ ਆ ਜਿਹੜੇ ਉਹ ਕ੍ਰਿਸਮਸ ਦੀਆਂ ਖੁਸ਼ੀਆਂ ਮਨਾ ਰਹੇ ਹੁੰਦੇ ਆ। ਸੋ ਉਹ ਗਮ ਜਿਹੜਾ ਸਿੱਖਾਂ ਦੇ ਮਨਾਂ ਵਿੱਚ ਤੈਰਦਾ, ਉਹ ਕਿਸੇ ਭਾਰਤ ਦੀ ਹੋਰ ਕੌਮ ਵਿੱਚ ਨਹੀਂ ਤੈਰਦਾ। ਇਹ ਸਾਡੀ ਡਿਸਸਿਮਿਲੈਰਿਟੀ ਆ ਉਹਨਾਂ ਨਾਲ। ਸਾਡਾ ਨਿਆਰਾਪਣ ਤੇ ਵੱਖਰਾਪਣ ਹੈ, ਜੋ ਅਹਿਸਾਸ ਸਾਡੇ ਆ ਇਤਿਹਾਸ ਲਈ, ਉਹ ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ ਨਹੀਂ ਹੈਗੇ। ਸੋ ਇਸ ਅਹਿਸਾਸ ਚੋਂ ਦੀਪ ਸਿੱਧੂ ਨੇ, ਜਾਂ ਉਸ ਆਸਪੈਕਟ ਤੋਂ ਉਹਨੇ ਸਿੱਖ ਨੈਸ਼ਨਲਿਜ਼ਮ ਦੇ ਆਸਪੈਕਟ ਤੋਂ ਸਿੱਖ ਰਾਜਨੀਤੀ ਨੂੰ ਸਮਝਣ ਦਾ ਤੇ ਸਮਝਾਉਣ ਦਾ ਯਤਨ ਕਰਿਆ। ਔਰ ਕਿਉਂਕਿ ਉਹਦੀ ਉਮਰ ਥੋੜੀ ਰਹੀ ਹੈ, ਇਸ ਕਰਕੇ ਹਲੇ ਉਹ ਯਤਨ ਹੀ ਕਰ ਰਿਹਾ ਸੀ, ਕਿਉਂਕਿ ਅਚਨਚੇਤ ਫਿਰ ਉਹਦੀ ਮੌਤ ਆ ਜਿਹੜੀ ਹੋ ਜਾਂਦੀ ਆ। ਪਰ ਉਹ ਇੱਕ ਆਪਾਂ ਕਹਿ ਸਕਦੇ ਹਾਂ ਵੀ ਰਵਾਇਤ ਚਲਾ ਗਿਆ, ਵੀ ਭਾਰਤ ਦੇ ਸਿਸਟਮ ਵਿੱਚ ਰਹਿੰਦਿਆਂ ਹੋਇਆਂ ਵੀ ਸਿੱਖ ਨੈਸ਼ਨਲਿਜ਼ਮ ਦੇ ਆਸਪੈਕਟ ਤੋਂ ਵੱਧ ਅਧਿਕਾਰਾਂ ਦੀ ਜਾਂ ਫੈਡਰਲਿਜ਼ਮ ਦੀ ਲੜਾਈ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਜੀ ਬਿਲਕੁਲ। ਅੱਜ ਆਪਾਂ ਅਵਤਾਰ ਸਿੰਘ ਜੀ ਉਸ ਮੌਕੇ ਗੱਲਬਾਤ ਕਰ ਰਹੇ ਹਾਂ। ਇਹ ਚਮਕਿਆ ਵੀ ਉਸ ਟਾਈਮ ਦੇ ਉੱਤੇ ਸੀ ਕਿਸਾਨੀ ਸੰਘਰਸ਼ ਦੇ ਦੌਰਾਨ। ਅੱਜ ਵੀ ਆਪਾਂ ਜਦੋਂ ਦੇਖ ਰਹੇ ਹਾਂ ਤੇ ਮੁੜ ਦੁਬਾਰਾ ਇੱਕ ਕਿਸਾਨੀ ਸੰਘਰਸ਼ ਦੁਬਾਰਾ ਜਿਹੜਾ ਉਹ ਚੱਲ ਪਿਆ ਹੈਗਾ ਆ, ਵੀ ਉੱਥੇ ਉਹ ਸਾਰਾ ਕੁਛ ਜਿਹੜਾ ਉਹ ਦੇਖ ਰਹੇ ਆ, ਜਿੱਥੇ ਨੌਜਵਾਨਾਂ ਦੇ ਵਿੱਚੋਂ ਉਹਦੀਆਂ ਗੱਲਾਂ, ਉਹਦੀਆਂ ਕਹੀਆਂ ਹੋਈਆਂ ਸਪੀਚਾਂ ਚੋਂ ਜਿਹੜੀਆਂ ਉਹ ਗੱਲਾਂ ਆ, ਉਹ ਕਈਆਂ ਦੇ ਮੂੰਹਾਂ ਚੋਂ ਹੁਣ ਸੁਣਨ ਨੂੰ ਮਿਲ ਰਹੀਆਂ। ਸੋ ਨੌਜਵਾਨਾਂ ਨੂੰ ਲੈ ਕੇ ਆਪਾਂ ਬਹੁਤ ਚਿੰਤਤ ਰਹੇ ਹਾਂ, ਬਾਹਰ ਬੈਠੇ ਵੀ, ਉੱਥੇ ਵੀ ਜੀ ਸਿੱਖ ਨੌਜਵਾਨਾਂ ਦਾ ਪਤਾ ਨਹੀਂ ਕੀ ਬਣਨਾ ਹੈ, ਕੀ ਹੋਊਗਾ। ਇਹ ਕੀ ਸੰਦੇਸ਼ ਲੈ ਕੇ ਆਇਆ ਨੌਜਵਾਨਾਂ ਦੇ ਲਈ? ਹਾਂਜੀ, ਨੌਜਵਾਨਾਂ ਦੇ ਉਹਨਾਂ ਨੇ ਰੋਲ ਮਾਡਲ ਬਦਲੇ ਆ ਨਾ। ਸੋ ਦੀਪ ਸਿੱਧੂ ਨੇ ਨੌਜਵਾਨਾਂ ਦੀ, ਸਿੱਖ ਨੌਜਵਾਨਾਂ ਦੀ ਜਿਹੜੀ ਹੈਗੀ ਆ ਸੋਚਣ ਸ਼ਕਤੀ ਵਿੱਚ ਇੱਕ ਤਬਦੀਲੀ ਲਿਆਂਦੀ ਆ। ਜੇ ਤੁਸੀਂ ਦੀਪ ਸਿੱਧੂ ਦੇ ਸੀਨ ਵਿੱਚ ਆਉਣ ਤੋਂ ਪਹਿਲਾਂ ਦਾ ਸਿਨੈਰੀਓ ਦੇਖੋ, ਮੈਂ ਉਸ ਸਿਨੈਰੀਓ ਨੂੰ ਹੰਢਾਇਆ, ਮੈਂ ਦੇਖਿਆ ਨਹੀਂ। ਮੈਂ ਉਹਨਾਂ ਦਿਨਾਂ ਨੂੰ ਇਸ ਤਰ੍ਹਾਂ ਮਤਲਬ ਕਿ ਹੰਢਾਇਆ ਜਿੱਦਾਂ ਮੇਰੇ ਸੀਨੇ ਵਿੱਚ ਛੁਰੀਆਂ ਖੁੱਭਦੀਆਂ ਹੋਣ, ਹਨਾ। ਇਸ ਤਰ੍ਹਾਂ ਦਾ ਸਿਨੈਰੀਓ ਸੀ। ਸਾਡੇ ਨੌਜਵਾਨ ਕਾਹਦੇ ਲਈ ਸਰਗਰਮ ਸੀ, ਕਾਹਦੇ ਲਈ ਲੜ ਰਹੇ ਸੀ? ਵੀ ਬੱਬੂ ਮਾਨ ਵੱਡਾ ਉਸਤਾਦ ਗਾਇਕ ਹੈ ਕਿ ਸਿੱਧੂ ਮੂਸੇ ਵਾਲਾ ਉਸਤਾਦ ਗਾਇਕ ਆ? ਜਿੱਦਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਵਾਰਸ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦੀ ਸਰਮੌਰਤਾ ਦੀ ਲੜਾਈ ਲੜ ਰਹੇ ਸੀ। ਤੇ ਉਹ ਤੋਂ ਬਿਨਾਂ ਹੋਰ ਸੀ ਇੱਕ, ਮੇਰੇ ਖਿਆਲ ਰੰਧਾਵਾ ਭਰਾ ਨੇ, ਉਹ ਵੱਡੀਆਂ ਪੰਜਾਬੀ ਪੱਗਾਂ ਜੀਆਂ ਬੰਨ੍ਹਦੇ ਆ, ਉਹਨਾਂ ਦਾ ਉਹ ਦੋਹਾਂ ਭਰਾਵਾਂ ਦਾ ਕੋਈ ਆਪਸ ਵਿੱਚ ਝਗੜਾ ਚੱਲ ਪਿਆ ਸੀ। 6 ਮਹੀਨੇ ਉਹਨਾਂ ਦੀ ਲੜਾਈ ਚੱਲਦੀ ਰਹੀ ਸੋਸ਼ਲ ਮੀਡੀਆ ਤੇ। ਉਹ ਮੈਂ ਸੋਚਣਾ ਵੀ ਹਰੀ ਸਿੰਘ ਨਲੂਆ ਦੇ ਵਾਰਸ, ਬਾਬਾ ਬੋਤਾ ਸਿੰਘ, ਗਰਜਾ ਸਿੰਘ ਦੇ ਵਾਰਸ, ਇਹ ਕਰ ਕੀ ਰਹੇ ਨੇ? ਵੀ ਸਾਡਾ ਭਵਿੱਖ ਕੀ ਆ? ਅਸੀਂ ਐਡੀ ਵੱਡੀ ਜੰਗ ਲੜ ਕੇ ਹਟੇ ਆ, ਸਾਡੀਆਂ ਲੱਖਾਂ ਸ਼ਹਾਦਤਾਂ ਹੋਈਆਂ ਨੇ, ਅਗਲਿਆਂ ਨੇ ਬੰਦ ਕੱਟਿਆ, ਪ੍ਰੈਸਾਂ ਲਾਈਆਂ, ਤੇ ਸਾਰਾ ਕੁਛ ਕਰਿਆ, ਤੇ ਨੌਹਾਂ ਨਾਲੋਂ ਮਾਸ ਵੱਖਰੇ ਕਰ ਦਿੱਤੇ। ਵੀ ਸਾਡੇ ਨੌਜਵਾਨ ਇਹ ਚੱਲ ਕਿੱਧਰੋਂ ਰਹੇ? ਇਹਨਾਂ ਨੂੰ ਯਾਦ ਹੀ ਕੁਛ ਨਹੀਂ ਵੀ ਸਾਡੇ ਨਾਲ ਕੀ ਵਾਪਰਿਆ, ਹੈ ਨਾ। ਪਰ ਦੀਪ ਸਿੱਧੂ ਨੇ ਆ ਕੇ ਉਸ ਵਰਤਾਰੇ ਨੂੰ ਜਿਹੜਾ ਮੋੜਿਆ। ਸੋ ਨੌਜਵਾਨਾਂ ਵਿੱਚ ਆਪਣੇ ਧਰਮ ਪ੍ਰਤੀ, ਆਪਣੇ ਸ਼ਹੀਦਾਂ ਪ੍ਰਤੀ, ਆਪਣੇ ਸੂਰਮਿਆਂ ਪ੍ਰਤੀ, ਆਪਣੇ ਗੁਰੂਆਂ ਪ੍ਰਤੀ, ਆਪਣੀ ਬੋਲੀ ਪ੍ਰਤੀ, ਔਰ ਉਸ ਧਰਮ ਤੇ ਧਾਰਮਿਕ ਇਤਿਹਾਸ ਦੇ ਜਜ਼ਬਾਤਾਂ ਪ੍ਰਤੀ ਜਿਹੜੀ ਚੇਤਨਤਾ ਪੈਦਾ ਹੋਈ। ਸੋ ਨੌਜਵਾਨਾਂ ਲਈ ਉਹ ਇਹ ਸੰਦੇਸ਼ ਲੈ ਕੇ ਆਇਆ। ਉਹਨੇ ਨੌਜਵਾਨਾਂ ਦੀ ਸੋਚ ਦੇ ਮੁਹਾਜ ਆ ਜਿਹੜੇ ਬਦਲਣ ਦਾ ਯਤਨ ਕਰਿਆ। ਜਿਹੜੇ ਨੌਜਵਾਨ ਟਕੇ ਦੇ ਗਾਇਕਾਂ ਪਿੱਛੇ ਲੜਾਈਆਂ ਲੜ ਰਹੇ ਸੀ, ਔਰ ਟਕੇ ਦੇ ਗਾਇਕਾਂ ਨੂੰ
ਆਪਣੇ ਰੋਲ ਮਾਡਲ ਸਮਝ ਰਹੇ ਸੀ। ਉਹਨਾਂ ਨੂੰ ਸਮਝਾਇਆ ਤੁਸੀਂ ਬਾਬਾ ਬੰਦਾ ਸਿੰਘ ਦੇ ਵਾਰਸ ਆ, ਤੁਸੀਂ ਭਾਈ ਬਘੇਲ ਸਿੰਘ ਦੇ ਵਾਰਸ ਆ ਜਿਹਨੇ ਦਿੱਲੀ ਨੂੰ ਜਿੱਤ ਕੇ ਛੱਡਿਆ, ਤੁਸੀਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਵਾਰਸ ਆ ਜਿਨ੍ਹਾਂ ਨੇ 2 ਬੰਦਿਆਂ ਨੇ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ ਸੀ ਨਾ। ਸੋ ਉਹਨੇ ਰੋਲ ਮਾਡਲ ਬਦਲੇ ਸਿੱਖ ਨੌਜਵਾਨਾਂ ਦੇ। ਬਹੁਤ ਲੰਮੇ ਸਮੇਂ ਤੋਂ ਬਾਅਦ ਜਦੋਂ ਅਸੀਂ ਜਿਹੜੇ ਸੰਜੀਦਾ ਲੋਕ ਸੀ ਉਹ ਤੜਪ ਰਹੇ ਸੀਗੇ ਵੀ ਨੌਜਵਾਨੀ ਕਿਸ ਰਾਹ ਤੇ ਪੈ ਗਈ ਆ ਸਾਡੀ, ਸੋ ਉਸ ਤੜਪਣ ਤੋਂ ਬਾਅਦ ਇੱਕ ਉਮੀਦ ਦੀ ਕਿਰਨ ਆ ਜਿਹੜੀ ਉਹ ਦੀਪ ਸਿੱਧੂ ਲੈ ਕੇ ਆਇਆ ਤੇ ਉਹਨੇ ਸਿੱਖ ਨੌਜਵਾਨੀ ਨੂੰ, ਜਿਸ ਤਰ੍ਹਾਂ ਆਪਾਂ ਕਿਹਾ ਵੀ ਰਾਜਨੀਤੀ ਨੂੰ ਸਿੱਖ ਨੈਸ਼ਨਲਿਸਟ ਐਸਪੈਕਟ ਤੋਂ ਡਿਫਾਈਨ ਕਰਿਆ, ਤੇ ਉਸ ਡੈਫੀਨੇਸ਼ਨ ਦਾ ਅਗਲਾ ਪੱਖ ਸੀ ਵੀ ਨੌਜਵਾਨਾਂ ਦੇ ਰੋਲ ਮਾਡਲ ਬਦਲੇ। ਰੋਲ ਮਾਡਲ ਤਾਂ ਹੀ ਬਦਲੇ ਜਦੋਂ ਡੈਫੀਨੇਸ਼ਨਸ ਉਹਦੀਆਂ ਪਰੋੜ ਹੋਈਆਂ। ਸੋ ਨੌਜਵਾਨਾਂ ਦੀ ਚੇਤਨਤਾ ਨੂੰ ਚੇਤਨ ਕਰਨ ਲਈ ਦੀਪ ਸਿੱਧੂ ਨੇ ਇੱਕ ਕ੍ਰੀਏਟਿਵ ਰੋਲ ਆ ਜਿਹੜਾ ਅਦਾ ਕਰਿਆ। ਸੋ ਜੇ ਉਹ ਲੰਮੇ ਸਮੇਂ ਲਈ ਰਹਿੰਦਾ ਤਾਂ ਇੱਕ ਬਹੁਤ ਵੱਡਾ ਜਿਹੜੀ ਧਿਰ ਹੈਗੀ ਆ, ਜਿਹੜੀ ਉਹ ਬਾਦਲ ਕੇ ਆਂਦੀ ਜਾਂ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਅਧੀਨ ਚੱਲਦੀ ਆ ਰਾਜਨੀਤੀ, ਉਹਦਾ ਭੋਗ ਪਾ ਕੇ ਜਿਹੜੀ ਸਿੱਖ ਰਾਜਨੀਤੀ ਦਾ ਝੰਡਾ, ਅਸੀਂ ਰਾਜਨੀਤੀ ਦੇ ਝੰਡੇ ਬੁਲੰਦ ਕਰਨ ਦਾ ਮਤਲਬ ਇਹ ਨਹੀਂ ਵੀ ਅਸੀਂ ਕਿਤੇ ਸੱਤਾ ਹਥਿਆ ਲੈਣੀ ਸੀ, ਪਰ ਘੱਟੋ ਘੱਟ ਉਹ ਜੋਤ ਜਗਦੀ ਰਹਿੰਦੀ, ਉਹ ਸੋਚ ਮਗਦੀ ਰਹਿੰਦੀ, ਉਹ ਜਿਹੜੀ ਇੱਕ ਦਿਸ਼ਾ ਨਿਰਦੇਸ਼ ਨੇ ਗੁਰਬਾਣੀ ਅਧੀਨ ਰਾਜਨੀਤੀ ਨੂੰ ਕਰਨ ਦੇ, ਉਹ ਚੱਲਦੇ ਰਹਿੰਦੇ। ਸੋ ਇਹੀ ਉਹਦਾ ਪ੍ਰਾਪਤੀ ਹੈ ਵੀ ਸਿੱਖ ਨੌਜਵਾਨ ਅੱਜ ਉਹਦੀ ਗੈਰ ਹਾਜ਼ਰੀ ਵਿੱਚ ਵੀ ਜਿਹੜੇ ਨੌਜਵਾਨ ਨੇ ਉਹਨੂੰ ਯਾਦ ਕਰਦੇ ਨੇ, ਸੋਸ਼ਲ ਮੀਡੀਆ ਤੇ ਉਹਦੀਆਂ ਵੀਡੀਓਜ਼ ਸ਼ੇਅਰ ਹੁੰਦੀਆਂ ਨੇ, ਔਰ ਉਹਦੇ ਜਿਹੜੇ ਬੋਲ ਨੇ ਉਹ ਕਿੰਨੇ ਸੱਚ ਹੋ ਰਹੇ ਨੇ। ਆ ਪੰਜਾਬ ਦੇ ਮੁੱਖ ਮੰਤਰੀ ਬਾਰੇ ਉਹਦਾ ਬੋਲ ਸੀ ਵੀ ਇਹ ਬੇਅੰਤ ਸਿੰਘ ਨਾਲੋਂ ਵੀ ਖਤਰਨਾਕ ਹੋਊਗਾ, ਸਾਡੇ ਸਾਹਮਣੇ ਆ ਜਿਸ ਤਰ੍ਹਾਂ ਆ ਰਿਹਾ। ਹੋਰ ਬਹੁਤ ਸਾਰੇ ਸੀ, ਕਿਸਾਨਾਂ ਦੀ ਲੜਾਈ ਵੇਲੇ ਉਹਨੇ ਕਿਹਾ ਸੀ ਜਦੋਂ ਕਿਸਾਨ ਗੱਲਬਾਤ ਕਰਨ ਲਈ ਜਾਂਦੇ ਸੀ ਤਾਂ ਉੱਥੇ ਸਰਕਾਰ ਦੀਆਂ ਰੋਟੀਆਂ ਖਾ ਕੇ ਆ ਜਾਂਦੇ ਸੀ। ਉਹ ਕਹਿੰਦਾ ਵੀ ਅੱਧੀ ਲੜਾਈ ਤਾਂ ਤੁਸੀਂ ਉਹੀ ਹਾਰੇ ਬੈਠੇ ਹੋ ਵੀ ਤੁਸੀਂ ਉਹਨਾਂ ਦੀਆਂ ਰੋਟੀਆਂ ਖਾ ਕੇ, ਉਹਨਾਂ ਦਾ ਨਮਕ ਖਾ ਕੇ, ਉਹਨਾਂ ਦੀ ਨਮਕ ਹਲਾਲੀ ਕਰੋਗੇ। ਉਹਦੇ ਕਹਿਣ ਤੋਂ ਬਾਅਦ ਫਿਰ ਕਿਸਾਨ ਆਪਣੀਆਂ ਰੋਟੀਆਂ ਲੈ ਕੇ ਜਾਣ ਲੱਗੇ ਨਾ। ਤੇ ਦੂਸਰਾ ਉਹਨੇ ਕਿਹਾ ਸੀਗਾ ਵੀ ਇਹ ਜਸਟ ਕਿਸਾਨੀ ਧਿਰਾਂ ਦੀ ਲੜਾਈ ਨਹੀਂ ਹੈ, ਇਹ ਤਾਂ ਹੋਂਦ ਦੀ ਔਰ ਨਸਲਾਂ ਦੀ ਲੜਾਈ ਆ। ਉਹ ਫਿਰ ਅੱਗੇ ਆ ਕੇ ਜੇ ਆਪਾਂ ਦੇਖੇ ਉਹਨੇ ਰਾਜਨੀਤੀ ਦੇ ਜਿਹੜੇ ਆਸਪੈਕਟ ਸੀ ਉਹਨਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਆ, ਫਸਲਾਂ ਨਸਲਾਂ ਦੀ ਤੇ ਹੋਂਦ ਦੀ, ਜਿਹੜੀ ਹੋਂਦ ਦੀ ਲੜਾਈ ਦਾ ਆਸਪੈਕਟ ਆ ਨਾ। ਹੁਣ ਤੁਸੀਂ ਦੇਖੋ ਵੀ ਉਹਨੇ ਕਿੰਨਾ ਪ੍ਰਭਾਵ ਪਾਇਆ। ਸੋ ਜਿਹੜੀ ਹੁਣ ਮਾਈਗ੍ਰੇਸ਼ਨ ਹੋ ਰਹੀ ਹੈ ਨਾ ਵਿਦੇਸ਼ਾਂ ਵਿੱਚ, ਜੇ ਤੁਸੀਂ ਉਹ ਵਿਦੇਸ਼ੀ ਮਾਈਗ੍ਰੇਸ਼ਨ ਤੇ ਰੱਖੋ ਸਾਰੇ ਵਿਦੇਸ਼ਾਂ 'ਚ ਨਾ, ਮੈਂ ਵੱਖ-ਵੱਖ ਦੇਸ਼ਾਂ 'ਚੋਂ ਜਿਹੜਾ ਡਾਟਾ ਕਰਦਾ ਰਹਿੰਦਾ, ਉਹਦੇ 'ਚੋਂ ਜਿਹੜੇ ਬਹੁਤੇ ਨੌਜਵਾਨ ਹੁਣ ਆ ਰਹੇ ਆ ਨਾ ਵਿਦੇਸ਼ਾਂ ਵਿੱਚ, ਉਹ ਦਸਤਾਰਾਂ ਸਜਾਈਆਂ ਹੋਈਆਂ ਨੇ ਉਹਨਾਂ ਨੇ। ਮੈਂ ਬਹੁਤ ਸਾਰੇ ਬੰਦਿਆਂ ਨਾਲ ਜਿਹੜੇ ਮਾਈਗ੍ਰੇਸ਼ਨ ਤੇ ਨਿਗਾਹ ਰੱਖਦੇ ਆ ਉਹਨਾਂ ਨਾਲ ਗੱਲ ਕੀਤੀ ਆ, ਉਹ ਕਹਿੰਦੇ ਵੀ ਇਹ ਪਹਿਲੀ ਵਾਰ ਹੋਇਆ ਵੀ ਦਸਤਾਰਾਂ ਸਜਾਈਆਂ ਹੋਈਆਂ ਨੌਜਵਾਨ ਆ ਜਿਹੜੇ ਆ ਰਹੇ ਆ, ਜਿਹੜੇ ਵਿਦੇਸ਼ਾਂ ਨੂੰ ਆ ਰਹੇ ਆ। ਉਹ ਤੋਂ ਪਹਿਲਾਂ ਸਾਰਿਆਂ ਨੇ ਬੋਦੇ ਵਾਹੇ ਹੁੰਦੇ ਸੀ ਤੇ ਕੰਨਾਂ ਵਿੱਚ ਨੱਤੀਆਂ ਪਾਈਆਂ ਹੁੰਦੀਆਂ ਸੀ। ਹੁਣ 90% ਨੌਜਵਾਨ ਕਹਿੰਦੇ ਵੀ ਦਸਤਾਰਾਂ ਸਜਾ ਕੇ ਆ ਰਹੇ ਆ। ਸੋ ਇਹ ਜਿਹੜਾ ਇੰਪੈਕਟ ਆ ਨੌਜਵਾਨਾਂ ਤੇ ਹੋਇਆ ਉਹਦੀ ਸੋਚ ਦਾ, ਔਰ ਉਹ ਬੱਚੇ ਉਹੀ ਕਹਿ ਰਹੇ ਨੇ ਵੀ ਹੋਂਦ ਦੀ ਲੜਾਈ ਆ ਜਿਹੜੀ ਉਹਨੇ ਸਾਨੂੰ ਕਲਿੱਕ ਕਰਿਆ, ਇਸ ਕਰਕੇ ਅਸੀਂ ਆਪਣੀ ਹੋਂਦ ਲਈ ਜਿੰਨਾ ਕੁ ਵੀ ਸੁਚੇਤ ਹੋ ਸਕਦੇ ਆ ਅਸੀਂ ਹੋਣ ਦਾ ਯਤਨ ਕਰ ਰਹੇ ਹਾਂ। ਜੀ, ਜ਼ਿਕਰ ਕੀਤਾ ਤੁਸੀਂ ਵਿੱਚ ਜਿੱਦਾਂ ਉਸਦੇ ਜਿਹੜੇ ਬੋਲੇ ਆ ਉਹ ਖਾਲਸਾਈ ਬੋਲੇ ਜਿਹੜੇ ਉਹ ਨਜ਼ਰ ਆਏ। ਹਮ ਰਾਖਤ ਪਾਤਸ਼ਾਹੀ ਦਾ ਵਾ, ਫਸਲਾਂ ਦੀ ਨੀ ਨਸਲਾਂ ਦੀ ਲੜਾਈ ਆ, ਹੋਂਦ ਦੀ ਲੜਾਈ ਆ, ਕਲਾ ਵਰਤ ਰਹੀ ਆ, ਸ਼ਹੀਦਾਂ ਦਾ ਪਹਿਰਾ, ਇਹ ਬਹੁਤ ਸਾਰੀਆਂ ਚੀਜ਼ਾਂ ਦੀਪ ਸਿੱਧੂ ਜਦ ਉਹ ਸੀ ਤਾਂ ਉਹ ਇਦਾਂ ਦੀਆਂ ਗੱਲਾਂ ਕਰਦੇ ਸੀ। ਇਹ ਖਾਲਸਾ ਹੀ ਬੋਲੇ ਰਾਜਨੀਤੀ ਦੇ ਵਿੱਚ ਤੇ ਆਮ ਗੱਲਬਾਤ ਦੇ ਵਿੱਚ ਲੈ ਕੇ ਆਉਣ ਦਾ ਕੀ ਇਹ ਵੀ ਸਿਰ ਉਹਦੇ ਸਿਰ ਜਾਂਦਾ? ਹਾਂਜੀ, ਹੁਣ ਆਪਾਂ ਉਹ ਕਹਿ ਰਹੇ ਸੀ ਵੀ ਕਲਾ ਵਰਤ ਰਹੀ ਆ ਨਾ। ਸੋ ਵੀ ਵਾਹਿਗੁਰੂ ਦੀ ਜਿਹੜੀ ਬਖਸ਼ਿਸ਼ ਆ, ਹਾਲਾਂਕਿ ਜਿਹੜੇ ਬੰਦੇ ਕਲਾ ਵਰਤਣ ਦੇ ਸੰਦਰਭ ਨੂੰ ਨਹੀਂ ਸਮਝਦੇ, ਸੋ ਉਹਨਾਂ ਨੇ ਮਖੌਲ ਲੜਾਇਆ ਉਹਦਾ ਹਨਾ। ਸੋ ਸਾਨੂੰ ਪਤਾ ਲੱਗਿਆ ਵੀ ਜਦੋਂ ਕਿਸਾਨ ਮੋਰਚੇ ਦੇ ਅੰਤ ਤੋਂ ਬਾਅਦ ਜਿਹੜਾ ਇੱਕ ਮੀਟਿੰਗ ਹੁੰਦੀ ਆ ਮਸਤੂਆਣਾ ਸਾਹਿਬ ਵਿਖੇ, ਉੱਥੇ ਦੀਪ ਸਿੱਧੂ ਤੇ ਉਹਦੇ ਹਮਾਇਤੀ ਆਉਂਦੇ ਨੇ ਤੇ ਇੱਕ ਬਾਕੀ ਧਿਰਾਂ ਜਿਹੜੇ ਚੰਗੇ ਨੌਜਵਾਨ ਸੋਚਣ ਵਾਲੇ ਆ, ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਹਨਾ, ਉੱਥੇ ਆਉਂਦੇ ਆ ਵੀ ਚਲੋ ਸਾਂਝੇ ਤੌਰ ਤੇ ਏਕਤਾ ਕਰਕੇ ਚਲੋ। ਉੱਥੇ ਇੱਕ ਨੌਜਵਾਨ ਹੈ ਕਾਫੀ, ਉਹਦਾ ਅੱਜ ਵੀ ਨਾਂ ਹੈ, ਉਹ ਕਹਿੰਦਾ ਯਾਰ ਤੂੰ ਕਹੀ ਜੰਨਾ ਕਲਾ ਵਰਤਦੀ ਆ, ਕਹਿੰਦਾ ਉਹਨੇ ਭੁੱਲਰ ਸਾਹਿਬ ਬਾਰੇ, ਭਾਈ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਬੋਲਿਆ ਵੀ ਉਹਦੇ ਤੇ ਕਲਾ ਕਿਉਂ ਨਹੀਂ ਵਰਤ ਰਹੀ, ਵੀ ਉਹ ਜੇਲ੍ਹ ਵਿੱਚ ਹੈ ਨਾ, ਵੀ ਜੇਲ੍ਹ ਵਿੱਚ ਉਹਦਾ ਮਾਨਸਿਕ ਤਵਾਜ਼ਨ ਕਹਿੰਦਾ ਖਰਾਬ ਹੋ ਗਿਆ, ਵੀ ਉਹਦੇ ਤੇ ਕਲਾ ਕਿਉਂ ਨਹੀਂ ਵਰਤ ਰਹੀ ਹੈ ਨਾ। ਸੋ ਇਸ ਤਰ੍ਹਾਂ ਦਾ ਜਿਹੜੇ ਹੁਣ ਬੰਦੇ ਕਲਾ ਦੀ, ਗੁਰੂ ਸਾਹਿਬ ਦੀ ਬਖਸ਼ਿਸ਼ ਜਾਂ ਕਲਾ ਵਰਤਣ ਨੂੰ ਨਹੀਂ ਸਮਝਦੇ, ਉਹਨਾਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਹੁਣ ਤੁਸੀਂ ਕਲਾ ਵਰਤਣ ਦਾ ਇਹ ਦੇਖੋ ਵੀ ਬੰਦਾ ਇੱਕ ਭਾਰਤੀ ਸਿਨੇਮੇ ਦੇ ਰੰਗ ਤਮਾਸ਼ਿਆਂ ਵਿੱਚ ਐਨ ਫਸਿਆ ਹੋਇਆ, ਜਿਹਨੂੰ ਕੋਈ ਉੱਗ ਸੁੱਗ ਨਹੀਂ ਹੈ। ਧਰਮਿੰਦਰ ਉਹਨਾਂ ਦੇ ਨੇੜੇ ਆ, ਜਤਿੰਦਰ ਉਹਨਾਂ ਦੇ ਨੇੜੇ ਆ, ਏਕਤਾ ਕਪੂਰ ਦਾ ਉਹ ਲੀਗਲ ਐਡਵਾਈਜ਼ਰ ਆ, ਹਰੀਸ਼
ਸਾਲਵੇ ਨਾਲ ਉਹਨੇ ਕੰਮ ਕਰਿਆ ਹੈ। ਹੋਰ ਕਿੰਨੀਆਂ ਐਂਟਰਟੇਨਮੈਂਟ ਕੰਪਨੀਆਂ ਦਾ ਉਹ ਲੀਗਲ ਐਡਵਾਈਜ਼ਰ ਆ। ਇੱਕ ਵੱਖਰੀ ਦੁਨੀਆ ਬੰਬੇ ਦੀ ਆ, ਉਹਦੇ ਵਿੱਚ ਫਸਿਆ ਹੋਇਆ, ਇਲੈਕਸ਼ਨਾਂ ਲੜਦਾ। ਅਮਿਤ ਸ਼ਾਹ ਨਾਲ ਫੋਟੋਆਂ ਨੇ, ਨਰਿੰਦਰ ਮੋਦੀ ਨਾਲ ਫੋਟੋਆਂ ਨੇ, ਉਧਵ ਠਾਕਰੇ ਨਾਲ ਫੋਟੋਆਂ ਨੇ। ਮਤਲਬ ਕਿ ਜਿਹੜੀ ਇੱਕ ਭਾਰਤ ਦੀ ਜੈਂਟਰੀ ਆ, ਹਾਇਰ ਜੈਂਟਰੀ ਪੋਲੀਟੀਕਲੀ ਯਾਰ ਆਪਾਂ ਜਾਂ ਸਿਨੇਮੈਟੋਗ੍ਰਾਫੀ ਦੇ ਸੰਦਰਭ ਚ ਵੀ ਉੱਥੋਂ ਬੰਦਾ ਆਉਂਦਾ ਤੇ ਇੱਕਦਮ ਹੀ ਇੰਨਾ ਤਬਦੀਲ ਹੋ ਜਾਂਦਾ ਆਪਣੀ ਧਰਤੀ ਨੂੰ, ਆਪਣੇ ਹੋਮਲੈਂਡ ਨੂੰ, ਆਪਣੇ ਪੰਥ ਨੂੰ, ਆਪਣੇ ਲੋਕਾਂ ਨੂੰ ਇਸ ਤਰ੍ਹਾਂ ਸਮਰਪਿਤ ਹੋ ਜਾਂਦਾ। ਇਹ ਕਲਾ ਹੀ ਵਰਤ ਰਹੀ ਹੈ ਨਾ। ਇਹਨੂੰ ਇਹ ਕਿੱਡੀ ਵੱਡੀ ਕਲਾ ਵਰਤੀ ਆ ਵੀ ਜਿਹੜੇ ਬੰਦੇ ਬਾਰੇ ਉਮੀਦ ਵੀ ਕੀਤੀ ਨਹੀਂ ਜਾ ਸਕਦੇ। ਹੁਣ ਧਰਮਿੰਦਰ ਉਹਨੀ ਆ, ਸਾਰੀ ਉਮਰ ਪੰਜਾਬ ਦੇ ਨਾਂ ਤੇ ਖਾਧਾ ਵੀ ਅਸੀਂ ਪੰਜਾਬੀ ਪੁੱਤ ਆ। ਕਦੀ ਇੱਕ ਰੁਪਈਆ ਵੀ ਆ ਕਦੀ ਇੱਕ ਵਾਰ ਵੀ ਪੰਜਾਬ ਲਈ ਨਹੀਂ ਸੋਚਿਆ ਉਹਨਾਂ ਨੇ, ਹਨਾ। ਸ਼ਹਾਦਤ ਦੇ ਦੇਣੀ ਆ ਪੰਜਾਬ ਲਈ, ਆਪਾ ਵਾਰ ਦੇਣਾ, ਉਹ ਤਾਂ ਬਹੁਤ ਵੱਖਰੀਆਂ ਗੱਲਾਂ ਨੇ, ਹਨਾ। ਸੋ ਉਹ ਬੰਦੇ ਨੇ ਕਲਾ ਵਰਤਾਈ ਤੇ ਉਹ ਕਲਾ ਵਰਤਣ ਦਾ ਜਿਹੜਾ ਉਹ ਜਜ਼ਬਾ ਲੈ ਕੇ ਆਇਆ। ਤੇ ਹੋਰ ਖਾਲਸਾ ਹੀ ਬੋਲੇ ਜਿਹੜੇ ਲਿਆਂਦੇ ਵੀ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ, ਹਨਾ। ਸੋ ਆਪਣੇ ਨਿਸ਼ਾਨਾਂ ਅਧੀਨ। ਸੋ ਜਦੋਂ ਝੂਲ ਤੇ ਨਿਸ਼ਾਨ ਰਹਿਣ ਦਾ ਕਨਸੈਪਟ ਆਉਂਦਾ, ਉਹਦਾ ਇਹ ਮਤਲਬ ਹੁੰਦਾ ਵੀ ਵੀ ਕੈਨੋਟ ਬੀ ਰੂਲਡ ਬਾਈ ਐਨੀਬਡੀ ਐਲਸ ਅਦਰ ਦੈਨ ਅਸ। ਵੀ ਸਾਨੂੰ ਸਾਡੇ ਤੋਂ ਵੱਖਰੀ ਜਿਹੜੀ ਕੌਮ ਆ ਕੋਈ, ਉਹ ਸਾਡੇ ਤੇ ਰੂਲ ਨਹੀਂ ਕਰ ਸਕਦੀ। ਸੋ ਖਾਲਸਾ ਜੀ ਆ ਜਿਹੜੇ ਉਹ ਪ੍ਰਗਟ ਹੀ ਆਪਣੇ ਤੇ ਆਪਣਾ ਰਾਜ ਕਰਨ ਲਈ ਹੋਏ ਨੇ ਨਾ। ਸੋ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਦੇ, ਇਹ ਮਤਲਬ ਆ। ਫਿਰ ਪਾਤਸ਼ਾਹੀ ਦਾਅਵੇ ਜਾਂ ਪ੍ਰਭੂ ਸੱਤਾ ਦੀ ਜਿਹੜੀ ਉਹਨਾਂ ਨੇ ਕਿਹਾ ਵੀ ਅਸੀਂ ਸੋਵਰੈਨਿਟੀ ਮਾਣੀ ਆ, ਅਸੀਂ ਪ੍ਰਭੂ ਸੱਤਾ ਮਾਣੀ ਆ 2-3 ਵਾਰੀ ਇਸ ਇਤਿਹਾਸ ਵਿੱਚ, ਨਾ। ਸੋ ਜੇ ਅਸੀਂ ਉਸ ਮਾਣੀ ਹੋਈ ਪ੍ਰਭੂ ਸੱਤਾ ਦੀ ਗੱਲ ਕਰ ਲੈਂਦੇ ਆ, ਇਹ ਕੋਈ ਗੈਰ ਕਾਨੂੰਨੀ ਨਹੀਂ ਹੈ। ਸੋ ਪ੍ਰਭੂ ਸੱਤਾ ਦੇ ਜਿਹੜੇ ਚਿੰਨ੍ਹ ਨੇ, ਜਿਹੜੇ ਬਿੰਬ ਨੇ, ਜਿਹੜੇ ਅਲੰਕਾਰ ਨੇ, ਉਹ ਸਿੱਖ ਜਵਾਨੀ ਵਿੱਚ ਉਹਨੇ ਇੱਕ ਲੈ ਕੇ ਆਂਦੇ। ਸੋ ਜਿਹੜੀ ਜਵਾਨੀ ਨਿਸਲ ਹੋਈ ਪਈ ਸੀ, ਜਿਹੜੀ ਹਾਰ ਮੰਨ ਚੁੱਕੀ ਸੀ, ਜਿਹੜੀ ਮਾਨਸਿਕ ਤੌਰ ਤੇ ਹਾਰ ਮੰਨ ਕੇ ਇਹ ਟਕੇ ਦੇ ਗਾਉਣ ਵਾਲਿਆਂ ਨੂੰ ਆਪਣੇ ਰੋਲ ਮਾਡਲ ਬਣਾ ਚੁੱਕੀ ਸੀ, ਸੋ ਉਹਨੇ ਖਾਲਸਾਈ ਬੋਲਿਆ ਰਾਹੀਂ ਖਾਲਸਾਈ ਜਿਹੜੇ ਨਾਇਕ ਨੇ, ਸੋ ਸਾਡੇ ਬਾਬਾ ਬਘੇਲ ਸਿੰਘ ਹੋਣੀ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਸੋ ਉਹਨਾਂ ਨੂੰ ਸੈਂਟਰ ਸਟੇਜ ਤੇ ਲੈ ਕੇ ਆਂਦਾ ਸੀ। ਇਹ ਉਹਦਾ ਹਾਸਲ ਸੀਗਾ ਵੀ ਖਾਲਸਾਈ ਬੋਲਿਆ ਰਾਹੀਂ ਉਹਨੇ ਸਿੱਖ ਜਿਹੜਾ ਸੋਸ਼ਲ ਐਕਟਿਵਿਜ਼ਮ ਅਤੇ ਪੋਲੀਟੀਕਲ ਐਕਟਿਵਿਜ਼ਮ, ਉਹਦੇ ਵਿੱਚ ਧਾਰਮਿਕ ਰੰਗਤ ਲਿਆਂਦੀ, ਜਿਹੜੀ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ। ਜੀ, ਅਕਸਰ ਜਦੋਂ ਆਪਾਂ ਗੱਲ ਕਰਦੇ ਹਾਂ ਕੋਈ ਵੀ, ਤਾਂ ਇਹ ਆਪਾਂ ਗੱਲ ਹੁੰਦੀ ਵੀ ਸਿਧਾਂਤ ਤੋਂ ਦੂਰ ਹੋ ਗਏ ਆ। ਜਿੱਦਾਂ ਵੀ ਗੈਰ ਸਿਧਾਂਤਕ ਕੰਮ ਜਿਹੜਾ ਚੱਲ ਰਿਹਾ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕਿਹਾ ਵੀ ਸਿੱਖ ਰਾਜਨੀਤੀ ਅਸ਼ਲੀਲਤਾ ਵੱਲ ਨੂੰ ਜਿਹੜੀ ਆ ਉਹ ਪਹੁੰਚ ਗਈ ਸੀਗੀ। ਸੋ ਉਸ ਨੂੰ ਫੇਰਾ ਪਾਇਆ, ਘਰ ਵਾਪਸ ਕਹਿ ਸਕਦੇ ਆ ਵੀ ਉਧਰਲੇ ਪਾਸੇ ਨੂੰ ਜਿਹੜਾ ਉਹਨਾਂ ਨੇ ਤੋਰਿਆ ਆ। ਇਹੀ ਨਹੀਂ, ਇੱਕ ਹੋਰ ਵਰਗ ਵੀ ਆਪਾਂ ਦੇਖਦੇ ਹਾਂ ਅਵਤਾਰ ਸਿੰਘ ਜੀ, ਪੜ੍ਹੇ ਲਿਖੇ ਜਿਹੜੇ ਸਿੱਖ ਨੌਜਵਾਨਾਂ ਦਾ ਵਰਗ ਆ, ਉਹਦੇ ਵਿੱਚ ਵੀ ਚੇਤਨਤਾ ਆਈ। ਹਾਂਜੀ। ਸੋ ਇਹ ਕਾਫੀ ਚੇਤਨਤਾ ਆਈ, ਖਾਸ ਕਰਕੇ ਚਲੋ ਉਹ ਜਦੋਂ ਉਹ ਜਿਉਂਦੇ ਸੀਗੇ ਉਦੋਂ ਤਾਂ ਰਿਹਾ ਹੀ, ਪਰ ਉਹ ਤੋਂ ਬਾਅਦ, ਉਹਦੀ ਮੌਤ ਤੋਂ ਬਾਅਦ ਤੁਸੀਂ ਦੇਖੋ ਵੀ ਜਿਹੜਾ ਇੱਕ ਵਰਗ ਜਿਹੜਾ ਉਹਦੇ ਬਾਰੇ ਟਿੱਪਣੀਆਂ ਕਰੀਆਂ, ਬਹੁਤਾ ਆਪਾਂ ਨੂੰ ਵੀ ਨਹੀਂ ਸੀ ਪਤਾ ਵੀ ਉਹ ਕਿਹਦੇ ਕੋਲ ਰਹਿੰਦਾ ਰਿਹਾ, ਕਿਹਦੇ ਨਾਲ ਉਹਦੇ ਸੰਬੰਧ ਸੀ। ਔਰ ਜਿੰਨੇ ਪੜ੍ਹਿਆ ਲਿਖਿਆ ਜਿਹੜਾ ਐਕਸੀਲੈਂਟ ਸੀਗਾ, ਸਾਡੇ ਹੁਣ ਸੰਪਰਕ ਵਿੱਚ ਬਹੁਤ ਸਾਰੇ ਬੱਚੇ ਆਏ ਪਟਿਆਲੇ ਤੋਂ ਸੀ, ਕਿਸੇ ਨੇ ਲਾਅ ਕਰਿਆ ਹੋਇਆ, ਕਿਸੇ ਨੇ PhD ਕਰੀ ਹੋਈ ਆ, ਕੋਈ MSc ਕਰਦਾ। ਸੋ ਇਸ ਲੈਵਲ ਦੇ ਲੋਕ ਆ ਜਿਹੜੇ ਉਹਦੇ ਨਾਲ ਜੁੜੇ ਹੋਏ ਸੀਗੇ। ਸੋ ਉਹ ਤੋਂ ਪਹਿਲਾਂ ਤੁਸੀਂ ਦੇਖੋ ਵੀ ਜਿਹੜੀ ਰਾਜਨੀਤੀ ਆ ਸਮੁੱਚੇ ਪੰਜਾਬ ਦੀ ਆ, ਤਾਂ ਵੈਸੇ ਤਾਂ ਇੰਡੀਆ ਦੀ ਰਾਜਨੀਤੀ ਵੀ ਲਾ ਲਓ, ਸਮੁੱਚੇ ਪੰਜਾਬ ਦੀ ਰਾਜਨੀਤੀ ਵਿੱਚ, ਇੰਡੀਅਨ ਰਾਜਨੀਤੀ ਵਿੱਚ ਇਸ ਵੀ ਇਹ ਪੜ੍ਹੇ ਲਿਖੇ ਲੋਕਾਂ ਦਾ ਜਿਹੜਾ ਕੰਮ ਨਹੀਂ ਹੈ ਨਾ। ਸੋ ਇਹਦੇ ਵਿੱਚ ਪੜ੍ਹੇ ਲਿਖੇ ਲੋਕਾਂ ਲਈ ਕੋਈ ਥਾਂ ਹੀ ਨਹੀਂ ਹੈ, ਕਿਉਂਕਿ ਉਹ ਸੈਂਸਿਟੀਵਿਟੀਜ਼, ਉਹ ਜਿਹੜੀਆਂ ਸੰਵੇਦਨਾਵਾਂ ਹੁੰਦੀਆਂ ਪੜ੍ਹੇ ਲਿਖੇ ਲੋਕਾਂ ਦੀਆਂ, ਉਹਨਾਂ ਦੀ ਰਿਸਪੈਕਟ ਹੀ ਨਹੀਂ ਹੁੰਦੀ ਭਾਰਤੀ ਰਾਜਨੀਤੀ ਵਿੱਚ। ਹੁਣ ਵੀ ਤੁਸੀਂ ਦੇਖ ਲਓ, ਤੁਸੀਂ ਸਾਰੇ ਭਾਰਤ ਦੇ ਮੈਂਬਰ ਆਫ ਪਾਰਲੀਮੈਂਟ ਦੇਖ ਲਓ, ਮੇਰਾ ਖਿਆਲ ਉਹਨਾਂ ਵਿੱਚੋਂ 80% ਉਹ ਨੇ ਜਿਹੜੇ ਬਿਲੋ ਆਪਾਂ ਕਹਿ ਸਕਦੇ ਹਾਂ ਵੀ ਲਿਟਰੇਸੀ ਆ। ਠੀਕ ਆ, ਕੋਈ 10ਵੀਂ ਪਾਸ 12ਵੀਂ ਪਾਸ ਨੂੰ ਅਸੀਂ ਲਿਟਰੇਟ ਮੰਨਦੇ ਹਾਂ, ਤਾਂ ਮੈਨੂੰ ਲੱਗਦਾ ਵੀ ਆਪਣਾ ਜਿਹੜਾ ਪੈਰਾਮੀਟਰ ਆ ਉਹ ਛੋਟਾ ਹੈਗਾ ਨਾ। ਸੋ ਮੇਰਾ ਖਿਆਲ ਬਹੁਤ ਥੋੜੇ ਲੋਕ ਨੇ ਜਿਨ੍ਹਾਂ ਭਾਰਤ ਦੇ ਸਮੁੱਚੇ MLAs ਵਿੱਚੋਂ ਜਾਂ MPs ਵਿੱਚੋਂ ਜਿਨ੍ਹਾਂ ਨੂੰ ਗਲੋਬਲ ਪੋਲਿਟਿਕਸ ਦੀ, ਗਲੋਬਲ ਇਕੋਨਮੀ ਦੀ, ਗਲੋਬਲ ਡਿਪਲੋਮੈਸੀ ਦੀ, ਜਾਂ ਜਿਹੜੇ ਚੈਲੰਜਿਸ ਆ ਪਾਰ ਐਨਮ, ਜਿਹੜੇ ਚੈਲੰਜਿਸ ਨੇ, ਚਾਹੇ ਉਹ ਸਾਊਥ ਏਸ਼ੀਆ ਦੇ ਆ ਜਾਂ ਉਹ ਤੋਂ ਬਾਅਦ ਜਿਹੜਾ ਆਪਾਂ ਕਹਿ ਸਕਦੇ ਹਾਂ ਬਿਯੋਂਡ ਸਾਊਥ ਏਸ਼ੀਆ ਐਂਡ ਮਿਡਲ ਈਸਟ, ਜਿਵੇਂ ਉਹਦੇ ਬਾਰੇ ਕੋਈ ਵੀ ਸਮਝ ਨਹੀਂ ਆ। ਉਹਨਾਂ ਨੂੰ ਜਸਟ ਇਹੋ ਹੀ ਪਤਾ ਵੀ ਸਾਡੇ ਇਲਾਕੇ 'ਚ ਥਾਣੇਦਾਰ ਕਿਹੜਾ ਲੱਗਣਾ ਚਾਹੀਦਾ ਤੇ ਪਟਵਾਰੀ ਕਿਹੜਾ ਲੱਗਣਾ ਚਾਹੀਦਾ। ਸੋ ਭਾਰਤੀ ਰਾਜਨੀਤੀ ਅੱਜ ਵੀ 75 ਸਾਲਾਂ ਬਾਅਦ ਜਿਹੜਾ ਥਾਣੇਦਾਰਾਂ ਤੇ ਪਟਵਾਰੀਆਂ ਦੀਆਂ ਨਿਯੁਕਤੀਆਂ ਤੇ ਦੁਆਲੇ ਘੁੰਮਦੀ ਹੋਈ ਹੈ।
ਪਰ ਦੀਪ ਸਿੱਧੂ ਦੇ ਆਉਣ ਨਾਲ ਉਹ ਨੌਜਵਾਨ ਬੱਚੇ ਜਿਨ੍ਹਾਂ ਨੂੰ ਲੱਗਦਾ ਸੀ ਵੀ ਸਾਡੀ ਕੋਈ ਆਵਾਜ਼ ਬਣ ਕੇ ਆ ਰਿਹਾ, ਉਹ ਉਹਦੇ ਟੈਲੈਂਟ ਤੋਂ, ਉਹਦੀ ਓਰੇਟਰੀ ਤੋਂ, ਖਾਸ ਕਰਕੇ ਜਿਸ ਸਹਿਜਤਾ ਨਾਲ ਔਰ ਜਿਸ ਜ਼ਿੰਮੇਵਾਰੀ ਨਾਲ ਤੇ ਜਿਸ ਜੁਰਤ ਨਾਲ ਉਹ ਬੋਲਦਾ ਸੀ, ਉਹਨੇ ਪੜ੍ਹੇ ਲਿਖੇ ਸਿੱਖ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ। ਔਰ ਉਹਨਾਂ ਨੂੰ ਲੱਗਿਆ ਵੀ ਜਿਹੜੇ ਵਿਚਾਰੇ ਇਹ ਕਹਿ ਸੀਗੇ ਵੀ ਨੁੱਕਰੇ ਲੱਗੇ ਹੋਏ ਸੀ, ਜਿਨ੍ਹਾਂ ਨੂੰ ਲੱਗਿਆ ਸੀਗਾ ਵੀ ਜਿਹੜਾ ਸਾਡਾ ਮੈਂਟਲ ਲੈਵਲ ਹੈ ਹਨਾ, ਵੀ ਉਸ ਲੈਵਲ ਤੇ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਪੰਜਾਬ ਵਿੱਚ ਕੋਈ ਨਹੀਂ ਹੈ। ਸੋ ਉਹਨਾਂ ਨੂੰ ਇੱਕ ਆਸ ਦੀ ਕਿਰਨ ਜਗੀ ਵੀ ਹਾਂ, ਅਸੀਂ ਵੀ ਕਿਸੇ ਨਾ ਕਿਸੇ ਤਰ੍ਹਾਂ ਪੋਲੀਟੀਕਲ ਐਕਟਿਵਿਜ਼ਮ ਵਿੱਚ ਸ਼ਾਮਲ ਹੋ ਸਕਦੇ ਹਾਂ। ਸੋ ਦੀਪ ਸਿੱਧੂ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਇੱਕ ਟ੍ਰੈਂਡ ਲੈ ਕੇ ਆਂਦਾ, ਉਹਨਾਂ ਵਿੱਚ ਆਸ ਜਗਾਈ। ਉਹ ਜਿਹੜੇ ਬੇਆਸ ਹੋਏ, ਉਹ ਪੜ੍ਹੇ ਲਿਖੇ ਨੌਜਵਾਨਾਂ ਦਾ ਵੀ ਵੱਡਾ ਵਰਗ ਸੀ ਜਿਹੜਾ ਇਸ ਬੇਆਸੀ ਦੀ ਸਥਿਤੀ ਵਿੱਚ ਹੈ, ਜਿਹੜਾ ਅਨੰਦਪੁਰ ਸਾਹਿਬ ਤੋਂ ਦੂਰ ਚਲਿਆ ਗਿਆ ਸੀ, ਨਸ਼ਿਆਂ ਵਿੱਚ ਜਾਂ ਹੋਰ ਕਿਸਮ ਦੀਆਂ ਜਿਹੜੀਆਂ ਸਰਗਰਮੀਆਂ ਨੇ, ਜਾਂ ਗੈਂਗਸਟਰਵਾਦ ਵਿੱਚ ਜਿਹੜਾ ਹੈਗਾ ਉਹ ਚਲਿਆ ਗਿਆ ਸੀ, ਕਿਉਂਕਿ ਉਹ ਪੰਥ ਤੋਂ ਟੁੱਟ ਚੁੱਕਿਆ ਸੀ ਹਨਾ। ਉਹ ਜਿਹੜੀ ਪੰਥ ਤੋਂ ਟੁੱਟੀ ਹੋਈ ਜਿਹੜੀ ਲੜਾਈ ਲੜ ਰਹੇ ਸੀਗੇ, ਚਾਹੇ ਉਹ ਹਥਿਆਰਾਂ ਦੀ ਵੀ ਸੀ, ਉਹ ਇੱਕ ਤਰ੍ਹਾਂ ਨਾਲ ਸਮਾਜਿਕ ਕ੍ਰਾਈਮ ਦੇ ਤੌਰ ਤੇ ਸਾਹਮਣੇ ਆ ਰਹੀ ਸੀ। ਸੋ ਜਿਹੜਾ ਜਦੋਂ ਪੰਥ ਨਾਲ ਜੁੜ ਕੇ ਤੁਸੀਂ ਕੋਈ ਕ੍ਰੀਏਟਿਵ ਸਰਗਰਮੀ ਕਰਦੇ ਹੋ ਤਾਂ ਉਹਦੇ ਵਿੱਚੋਂ ਕ੍ਰੀਏਟੀਵਿਟੀ ਵੀ ਆਉਂਦੀ ਹੈ, ਬਿਊਟੀਫੁਲਨੈਸ ਵੀ ਆਉਂਦੀ ਹੈ, ਤੇ ਉਹ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਆਪਣਾ ਜਲਾਓ ਵੀ ਛੱਡਦੀ ਹੈ, ਉਹਦਾ ਔਰਾ ਹੈ ਜਿਹੜਾ ਫਿਰ ਉਹ ਵਾਸਟ ਹੋ ਜਾਂਦਾ, ਤੇ ਉਹ ਆਪਣੇ ਹੋਮਲੈਂਡ ਪ੍ਰਤੀ ਆਪਣੀ ਤਨਦੇਹੀ ਨਾਲ, ਜਿਹੜੀ ਜੁਰਤ ਨਾਲ ਇੱਕ ਸਰੈਂਡਰ ਐਂਡ ਕਮਿਟਮੈਂਟ ਹੁੰਦੀ ਆ, ਉਹਦੇ ਚ ਫਿਰ ਉਹ ਸਾਹਮਣੇ ਆਉਂਦਾ ਹੈ। ਜੀ, ਆਪਾਂ ਦੇਖਿਆ ਸੀ ਜਦੋਂ ਦੀਪ ਸਿੱਧੂ ਦਾ 2 ਵਰੇ ਪਹਿਲਾਂ ਜਦੋਂ ਸੰਸਕਾਰ ਹੋ ਰਿਹਾ ਸੀ, ਉਦੋਂ ਨੌਜਵਾਨ ਰੋ ਵੀ ਰਹੇ ਸੀ। ਇਦਾਂ ਲੱਗ ਰਿਹਾ ਸੀ ਵੀ ਕਿਸੇ ਨੂੰ ਵੀ, ਹਰ ਇੱਕ ਨੂੰ ਇਦਾਂ ਲੱਗ ਰਿਹਾ ਸੀ ਵੀ ਕਿਸੇ ਦਾ ਭਰਾ, ਕਿਸੇ ਦਾ ਬਹੁਤ ਹੀ ਨੇੜਲਾ ਕੋਈ ਰਿਸ਼ਤੇਦਾਰ, ਕੋਈ ਦੋਸਤ, ਕੋਈ ਵੀ ਇਸ ਦੁਨੀਆ ਤੋਂ ਚੱਲ ਵਸਿਆ। ਉੱਥੇ ਆਪਾਂ ਉਹ ਵੀ ਦੇਖਿਆ ਵੀ ਜਿੱਥੇ ਕਹਿ ਰਹੇ ਸੀਗੇ ਵੀ ਬਾਜਾਂ ਵਾਲਿਆ ਵੀ ਸਾਨੂੰ ਵੀ ਜਿਹੜਾ ਉਹ ਸਿੱਖੀ ਦੀ ਦਾਤ ਬਖਸ਼, ਉਹ ਜਜ਼ਬਾ ਕਿਤੇ ਨਾ ਕਿਤੇ ਉਹਨੇ ਸਿੱਖੀ ਦਾ ਜਿਹੜਾ ਜਜ਼ਬਾ ਉਹ ਲੋਕਾਂ 'ਚ ਜਗਾਇਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਉਹ ਬਹੁਤ ਭਾਵੁਕ ਪਲ ਸੀ। ਮੈਂ ਵੀ ਉਹ ਵੀਡੀਓ ਦੇਖੀ ਹੈ ਵੀ ਜਦੋਂ ਇੱਕ ਜਿਸ ਨੌਜਵਾਨ ਦੇ ਕੇਸ ਵੀ ਹੈ ਨਹੀਂ, ਉਹ ਇੱਕ ਤਰ੍ਹਾਂ ਨਾਲ ਗਿੜਗੜਾ ਕੇ ਰੋਂਦਾ ਹੋਇਆ ਕਹਿ ਰਿਹਾ ਵੀ ਬਾਜਾਂ ਵਾਲਿਓ ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਸੋ ਇਹ ਇਤਿਹਾਸ ਦੇ ਬਹੁਤ ਹੀ ਭਾਵੁਕ ਪਲ ਸੀ। 1-2 ਮਿੰਟ ਲਈ ਤਾਂ ਮਤਲਬ ਕਿ ਬੰਦਾ ਇੰਨਾ ਭਾਵੁਕ ਹੋ ਜਾਂਦਾ ਵੀ ਉਹਦੇ ਜ਼ਬਾਨ ਚੋਂ ਬੋਲ ਨਹੀਂ ਨਿਕਲਦੇ ਵੀ ਕਹਿਣਾ ਕੀ ਹੈਗਾ ਨਾ। ਸੋ ਇਹ ਇਸ ਤਰ੍ਹਾਂ ਦਾ ਸੀਗਾ। ਸੋ ਇੱਕ ਵੱਡੀ ਗਿਣਤੀ ਵਿੱਚ ਆਉਣਾ ਔਰ ਇੰਨਾ ਰੋ ਕੇ ਨੌਜਵਾਨਾਂ ਵੱਲੋਂ ਹਨਾ, ਉਹਦੀ ਚਿਖਾ ਦੇ ਲਾਗੇ ਖੜ ਕੇ ਜਿਹੜਾ ਵਿਰਾਗ ਔਰ ਵੈਣ ਨੇ, ਉਹ ਬਹੁਤ, ਆਪਾਂ ਕਹਿ ਸਕਦੇ ਵੀ ਇਤਿਹਾਸ ਵਿੱਚ ਇਹੋ ਜਿਹਾ ਮਾਣ ਹੈ ਬਹੁਤ ਘੱਟ ਲੋਕਾਂ ਨੂੰ ਮਿਲਦਾ। ਸੋ ਹੋਇਆ ਖਾੜਕੂ ਲਹਿਰ ਵੇਲੇ ਹੋਇਆ ਭਾਈ ਜੁਗਰਾਜ ਸਿੰਘ ਉਹਨਾਂ ਦੇ, ਜਾਂ ਭਾਈ ਬਲਵਿੰਦਰ ਸਿੰਘ ਜਟਾਣਾ ਦੇ, ਜਾਂ ਭਾਈ ਗੁਰਜੰਟ ਸਿੰਘ ਉਹਨਾਂ ਦੇ। ਸੋ ਉਸ ਇਤਿਹਾਸਕ ਨਾਇਕਾਂ ਦੇ ਬਹੁਤ ਵੱਡੇ ਇਕੱਠ ਹੋਏ ਨੇ। ਪਰ ਉਹ ਤੋਂ ਬਾਅਦ 20-25 ਸਾਲਾਂ ਬਾਅਦ ਇਹ ਪਹਿਲੀ ਵਾਰ ਸੀਗਾ ਵੀ ਕਿਸੇ ਨੌਜਵਾਨਾਂ ਦੇ ਦਿਲਾਂ ਲਈ ਧੜਕਣ ਵਾਲੇ ਇਸ ਨੌਜਵਾਨ ਦਾ ਇੰਨੀ ਵੱਡੀ ਪੱਧਰ ਤੇ ਅੰਤਮ ਸੰਸਕਾਰ ਵਿੱਚ ਫਿਰ ਭੋਗ ਵੇਲੇ ਜਿਹੜਾ ਫਤਿਹਗੜ੍ਹ ਸਾਹਿਬ ਵਿੱਚ ਕੇ ਉਹਦੀ ਅੰਤਮ ਅਰਦਾਸ ਹੋਈ ਆ। 1.5-2 ਲੱਖ ਦਾ, 2.5 ਲੱਖ ਬੰਦੇ ਦਾ ਉੱਥੇ ਇਕੱਠਾ ਹੋਣਾ, ਪੂਰੀ ਕੌਮ ਦਾ, ਨੌਜਵਾਨਾਂ ਦਾ ਕੇਸਰੀ ਨਿਸ਼ਾਨਾਂ ਤੇ ਨੀਲੀਆਂ ਦਸਤਾਰਾਂ ਨਾਲ ਉੱਥੇ ਸ਼ਾਮਲ ਹੋਣਾ। ਇਹ ਦਰਸਾਉਂਦਾ ਸੀ ਵੀ ਉਹ ਬੰਦੇ ਵਿੱਚ ਕੁਝ ਹੈ ਸੀ, ਉਹ ਆਵਾਜ਼ ਮਾਰ ਰਿਹਾ ਸੀ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਭੇਜਿਆ ਹੁੰਦਾ, ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਅਧੀਨ ਹੀ ਉਹ ਸਾਰੀਆਂ ਸਰਗਰਮੀਆਂ ਕਰ ਰਿਹਾ ਸੀ। ਸੋ ਇਹ ਬੜੇ ਭਾਵੁਕ ਪਲ ਸੀ ਜਦੋਂ ਉਹਦੀ ਮੌਤ ਹੁੰਦੀ ਆ ਤੇ ਅੰਤਮ ਸੰਸਕਾਰ ਵੇਲੇ ਨੌਜਵਾਨ ਵਿਚਾਰੇ ਰੋਣ ਹਾਕੇ ਹੋ ਕੇ ਕਹਿੰਦੇ ਆ ਵੀ ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਅਸੀਂ ਵੀ ਆਪਣੇ ਗੁਰੂ ਪੰਥ ਲਈ, ਆਪਣੇ ਧਰਮ ਲਈ ਤੇ ਆਪਣੀ ਕੌਮ ਲਈ ਕੁਝ ਕਰ ਸਕੀਏ। ਜੀ, ਇੱਥੇ ਫਿਰ ਅਵਤਾਰ ਸਿੰਘ ਜੀ, ਇਹ ਵੀ ਕਈ ਵਾਰੀ ਬਹੁਤ ਸਵਾਲ ਜਿਹੜਾ ਉੱਠਦਾ ਆ ਵੀ ਉਹ ਖੁਦ ਉਸਨੇ ਅੰਮ੍ਰਿਤ ਛਕ ਲਿਆ ਸੀ, ਤਿਆਰੀ ਸੀ ਤੁਹਾਡੀ, ਕਦੀ ਉਸ ਦੇ ਨਾਲ ਉਹ ਗੱਲਬਾਤ ਹੋਈ ਸੀ, ਜਾਂ ਬਸ ਉਹਨੂੰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਦੇ ਜ਼ਰੀਏ ਹੀ ਤੁਸੀਂ ਦੇਖ ਰਹੇ ਸੀ? ਨਹੀਂ, ਕਿਉਂਕਿ ਉਹਦਾ ਸਰਦਾਰ ਅਜਮੇਰ ਸਿੰਘ ਉਹਨਾਂ ਨਾਲ ਬਹੁਤ ਨੇੜਲਾ ਰਾਬਤਾ ਸੀ। ਸੋ ਸਾਡਾ ਭਾਜੀ ਅਜਮੇਰ ਸਿੰਘ ਨਾਲ ਲਗਾਤਾਰ ਰਾਬਤਾ ਰਹਿੰਦਾ ਸੀ। ਉਹਦੀਆਂ ਸਰਗਰਮੀਆਂ ਬਾਰੇ, ਉਹਦੀ ਸੋਚ ਬਾਰੇ, ਉਹਦੇ ਭਵਿੱਖ ਦੀ ਰਣਨੀਤੀ ਬਾਰੇ ਸਾਨੂੰ ਇਨਡਾਇਰੈਕਟ ਸੋਰਸਿਸ ਤੋਂ, ਵਾਇਆ ਭਾਈ ਅਜਮੇਰ ਸਿੰਘ ਜਾਂ ਹੋਰ ਜਿਹੜੇ ਸਾਡੇ ਆਪਣੇ ਲਿੰਕ ਸੀਗੇ, ਉਹਦੇ ਰਾਹੀਂ ਜਿਹੜੀ ਜਾਣ ਕੇ ਸਾਡੇ ਕੁਝ ਬਹੁਤ ਸਾਰੇ ਜਿਹੜੇ ਨੇੜਲੇ ਦੋਸਤ ਆ ਉਹ ਉਹਦੇ ਘੇਰੇ ਵਿੱਚ ਸੀਗੇ। ਸੋ ਉਹਦੇ ਨਾਲ ਲਗਾਤਾਰ ਉਹ ਗੱਲਬਾਤ ਕਰਦੇ ਸੀ। ਉਹ ਆ ਕੇ ਫਿਰ ਸਾਨੂੰ ਜਿਹੜੀ ਹੈਗੀ ਆ ਸਾਰੀ ਜਾਣਕਾਰੀ ਦੇ ਦਿੰਦੇ ਹੈਗੇ ਸੀ। ਸੋ ਸਾਡਾ, ਕਿਉਂਕਿ ਇੱਕ ਪੱਤਰਕਾਰ ਦੇ ਤੌਰ ਤੇ ਸਾਡਾ ਇਹ ਫਰਜ਼ ਨਹੀਂ ਬਣਦਾ ਵੀ ਅਸੀਂ ਉਹਦੀ ਮੂਵਮੈਂਟ ਵਿੱਚ ਇਨਵੋਲਵ ਹੋਈਏ। ਸੋ ਜਦੋਂ ਆਪਾਂ ਪੱਤਰਕਾਰ ਆ ਤਾਂ ਆਪਾਂ ਇੱਕ ਡਿਫਰੈਂਸ ਰੱਖ ਕੇ ਚੱਲੀਏ, ਇੱਕ ਡਿਸਟੈਂਸ ਤੇ, ਪੱਤਰਕਾਰ ਨੂੰ ਇੱਕ ਡਿਸਟੈਂਸ ਤੇ ਰਹਿਣਾ ਪੈਂਦਾ। ਵਰਤਾਰਿਆਂ ਨੂੰ ਜਦੋਂ ਉਹ ਘੋਖਦਾ ਪਰਖਦਾ ਵੀ ਹੈ, ਉਹ ਵਰਤਾਰਿਆਂ ਦਾ ਹਿੱਸਾ ਬਣ ਕੇ ਨਹੀਂ, ਉਹਨੂੰ ਇੱਕ ਥੋੜਾ ਦੂਰ ਰਹਿ ਕੇ ਜਿਹੜਾ ਪਰਖਦਾ। ਸੋ ਅਸੀਂ ਪੱਤਰਕਾਰਤਾ ਦੇ ਉਸ
ਜਿਹੜਾ ਇੱਕ ਤਰ੍ਹਾਂ ਨਾਲ ਤਕਾਜ਼ਾ ਹੈ ਉਹਦੇ ਅਨੁਸਾਰ ਹੀ ਆਪਣੇ ਸੋਰਸਿਸ ਤੋਂ ਉਹਦੇ ਬਾਰੇ ਜਾਣਕਾਰੀ ਲੈਂਦੇ ਰਹੇ ਹਾਂ। ਸੋ ਕੋਈ ਵੱਡੀ ਗੱਲ ਨਹੀਂ ਸੀ ਵੀ ਉਹ ਭਵਿੱਖ ਵਿੱਚ ਅੰਮ੍ਰਿਤਧਾਰੀ ਹੋ ਜਾਂਦਾ ਤੇ ਗੁਰਸਿੱਖੀ ਜੀਵਨ ਵਿੱਚ ਆ ਜਾਂਦਾ। ਉਹ ਬਹੁਤ ਦੂਰ ਨਹੀਂ ਸੀ ਉਸ ਜੀਵਨ ਤੋਂ, ਹਨਾ। ਜਿਸ ਕਿਸਮ ਦਾ ਜੀਵਨ ਉਹਨੇ ਅਪਣਾ ਲਿਆ ਹੋਇਆ ਸੀਗਾ ਵੀ ਉਹ ਤੋਂ ਬਹੁਤਾ ਦੂਰ ਨਹੀਂ ਸੀ। ਮੈਨੂੰ ਲੱਗਦੀ ਸਾਲ ਵੀ ਨਹੀਂ ਸੀ ਟੱਪਣਾ, ਸਾਲ 1.5 ਸਾਲ ਦੇ ਵਿੱਚ ਹੀ ਹੋ ਸਕਦਾ ਸੀ ਉਹ ਅੰਮ੍ਰਿਤਧਾਰੀ ਹੋ ਕੇ ਤੇ ਦਸਤਾਰ ਸਜਾ ਕੇ ਦਾੜਾ ਪ੍ਰਕਾਸ਼ ਕਰਕੇ ਉਹ ਖਾਲਸਾ ਪੰਥ ਨੂੰ ਸੰਬੋਧਨ ਹੁੰਦਾ। ਸੋ ਸਾਡੇ ਆਪਣੇ ਜਿਹੜੇ ਇੰਡਾਇਰੈਕਟ ਸੋਰਸਿਸ ਸੀਗੇ ਉਹਦੇ ਤੋਂ ਜਿਹੜੀ ਜਾਣਕਾਰੀ ਮਿਲਦੀ ਸੀ। ਸੋ ਉਸ ਲੀਹ ਤੇ ਚੱਲ ਪਿਆ ਸੀਗਾ ਜਿਸ ਦਾ ਜਿਹੜੇ ਚਰਮ ਸੀਮਾ ਹੈ ਉਹ ਅੰਮ੍ਰਿਤਧਾਰੀ ਹੋ ਕੇ ਸਿੱਖੀ ਜੀਵਨ ਜਾਂਚ ਵਿੱਚ ਪੰਥ ਦੀ ਅਗਵਾਈ ਕਰਨ ਦੀ ਸੀਮਾ ਸੀਗੀ। ਜੀ, ਕਿਸਾਨੀ ਸੰਘਰਸ਼ ਦੀ ਆਪਾਂ ਗੱਲ ਕਰ ਰਹੇ, ਕਿਸਾਨਾਂ ਦੇ ਸੰਘਰਸ਼ ਨੂੰ ਦੀਪ ਸਿੱਧੂ ਨਵੇਂ ਅਰਥ ਵੀ ਦੇ ਗਿਆ। ਹਾਂਜੀ ਹਾਂਜੀ, ਸੁਦੀਪ ਨੇ ਕਿਸਾਨੀ ਸੰਘਰਸ਼ ਨੂੰ, ਕਿਉਂਕਿ ਜਿਹੜੇ 40 ਸਾਲ ਤੋਂ ਜਿਹੜਾ ਸੰਘਰਸ਼, ਜਿਹੜੇ ਲੀਡਰ ਇਹ ਦਾਅਵਾ ਕਰਦੇ ਆ ਵੀ ਸਾਡਾ 40 ਸਾਲ ਦਾ ਜਿਹੜਾ ਤਜਰਬਾ ਹੈਗਾ, ਸੋ ਉਹ ਇੱਕ ਤਰ੍ਹਾਂ ਨਾਲ ਉਹਦੀ ਸੋਚ ਦੇ ਸਾਹਮਣੇ ਕੁਝ ਬੌਣੇ ਪ੍ਰਤੀਤ ਹੋਏ। ਸੋ ਉਹ 40 ਸਾਲਾਂ ਵਾਲੇ ਜਿਹੜੇ ਲੋਕ ਨੇ ਉਸ ਹਾਲੇ ਵੀ ਅੱਜ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇੱਕ ਨਵਾਂ ਕਿਸਾਨ ਮੋਰਚਾ ਸ਼ੁਰੂ ਹੋ ਗਿਆ ਹੋਇਆ, ਹਨਾ, ਵੀ ਉਹ ਸਰਗਰਮੀਆਂ ਕਰ ਰਹੇ ਨੇ। ਸੋ ਜਿਹੜੀ ਆਪਾਂ ਇੰਡੀਅਨ ਨੈਸ਼ਨਲਿਜ਼ਮ ਦੀ ਗੱਲ ਕਰਕੇ ਆ ਰਹੇ ਹਾਂ, ਸੋ ਉਸ ਸੰਦਰਭ 'ਚ ਹੀ ਆਪਾਂ ਕਿਸਾਨੀ ਦੇ ਜਜ਼ਬੇ ਨੂੰ ਦੇਖ ਸਕਦੇ ਹਾਂ। ਦੀਪ ਨੇ ਉਦੋਂ ਵੀ ਕਿਹਾ ਸੀਗਾ ਵੀ ਇਹ ਕੱਲੀ ਫਸਲਾਂ ਦੀ ਲੜਾਈ ਹੈ, MSP ਦੀ ਲੜਾਈ ਨਹੀਂ ਹੈ, ਇਹ ਸਾਡੀ ਹੋਂਦ ਦੀ ਲੜਾਈ ਹੈ। ਅੱਜ ਕਿਉਂ ਕਿਸਾਨਾਂ ਨੂੰ ਮੁੜ ਕੇ ਉੱਥੇ ਜਾਣਾ ਪੈ ਗਿਆ? ਕਿਸਾਨ ਇਸ ਕਰਕੇ ਉੱਥੇ ਜਾ ਰਹੇ ਨੇ ਵੀ ਕਿਉਂਕਿ ਅਸੀਂ ਇੰਟਰਨਲ ਕਲੋਨੀਅਲਿਜ਼ਮ ਦੇ ਅੰਡਰ ਆ, ਅਸੀਂ ਅੰਦਰੂਨੀ ਬਸਤੀਵਾਦ ਦੇ ਅਧੀਨ ਰਹਿ ਰਹੇ ਹੈਗੇ ਆ। ਸੋ ਅੰਦਰੂਨੀ ਬਸਤੀਵਾਦ ਅਧੀਨ ਜਿਹੜੀ ਸਰਕਾਰ ਰਾਜ ਕਰ ਰਹੀ ਹੈ, ਜਿਹੜਾ ਸਿਸਟਮ ਰਾਜ ਕਰ ਰਿਹਾ, ਉਹ ਸਾਨੂੰ ਇੱਕ ਬਸਤੀ ਵਾਂਗ ਵਰਤ ਰਿਹਾ ਹੈ, ਹਨਾ। ਸਾਡੇ ਰਿਸੋਰਸਿਸ ਨੂੰ ਖਾ ਰਿਹਾ ਹੈ। ਸਾਨੂੰ ਲੜਾਈ MSP ਦੀ ਨਹੀਂ ਹੈ, ਸਾਨੂੰ MSP ਨਹੀਂ ਚਾਹੀਦੀ। ਜਦੋਂ ਅਸੀਂ MSP ਦੀ ਲੜਾਈ ਲੜਦੇ ਹਾਂ, ਸਾਡਾ ਹਾਲ ਨੇਪਾਲ ਤੇ ਅਫਗਾਨਿਸਤਾਨ ਵਰਗਾ ਹੋ ਜਾਣਾ। ਸਾਨੂੰ ਲੜਾਈ ਇਹ ਹੈਗੀ ਹੈ ਵੀ ਸਾਡੀ ਜਿਹੜੀ ਉਪਜ ਹੈ ਉਹ ਸੈਂਟਰਲ ਏਸ਼ੀਆ, ਯੂਰਪ ਤੇ ਦੁਨੀਆ ਭਰ ਦੀਆਂ ਮੰਡੀਆਂ ਵਿੱਚ ਵਿਕੇ ਤੇ ਸਾਨੂੰ ਏਡ ਨਹੀਂ ਚਾਹੀਦੀ, ਸਾਨੂੰ ਟ੍ਰੇਡ ਚਾਹੀਦਾ। ਸੋ ਜਿਹੜੀ MSP ਆ, ਇਟ ਇਜ਼ ਅ ਕਾਈਂਡ ਆਫ ਏਡ, ਜਿਹੜੀ ਤੁਸੀਂ ਥੋੜਾ ਆਪਾਂ ਨਾ ਜਿੱਦਾਂ ਭੀਖ ਦੇ ਰਹੇ ਹੈਗੇ ਆ। ਸੋ ਦੀਪ ਸਿੱਧੂ ਨੇ ਜਦੋਂ ਹੋਂਦ ਦੀ ਲੜਾਈ ਦੀ ਗੱਲ ਕਰੀ ਆ ਤਾਂ ਉਹ ਇਹ MSP ਦੀ ਜਾਂ ਛੋਟੀਆਂ ਗੱਲਾਂ ਵਾਲੀ ਜਿਹੜੀ ਲੜਾਈ ਆ ਕਿਸਾਨੀ ਦੀ, ਇਹਦੇ ਚੋਂ ਉਹਨਾਂ ਨੂੰ ਬਾਹਰ ਕੱਢ ਰਿਹਾ ਸੀ। ਜੇ ਆਪਾਂ ਹੁਣ ਵੀ ਕਿਸਾਨ ਇਹੀ ਲੜਾਈ ਲੜ ਰਹੇ ਨੇ ਵੀ MSP ਦੀ ਗਰੰਟੀ ਕਰੋ, MSP ਦੀ ਗਰੰਟੀ ਨਾਲ ਤੁਸੀਂ ਨੇਪਾਲ ਤੇ ਅਫਗਾਨਿਸਤਾਨ ਵਾਂਗ ਬਣ ਜਾਓਗੇ, ਬਿਲਕੁਲ ਹੀ ਕਲੋਜ਼ਡ ਸੁਸਾਇਟੀ, ਇੰਟਰਨਲ ਕਲੋਨੀਅਲਿਜ਼ਮ ਦੇ ਅਧੀਨ ਆ ਰਹੇ ਹੋ ਤੁਸੀਂ ਲਗਾਤਾਰ, ਉਹ ਹੈਗ ਵੀ ਹੋ, ਹਨਾ। ਸੋ ਕਿਸਾਨਾਂ ਦੀ ਲੜਾਈ ਜਿਹੜੀ ਹੋਂਦ ਦੀ ਲੜਾਈ ਹੈ, ਉਹ ਇਹ ਮੰਗ ਕਰਦੀ ਹੈ ਵੀ ਸਾਡੀ ਉਪਜ ਨੂੰ ਵਰਲਡ ਵਾਈਡ ਵੇਚਣ ਦਾ ਤੇ ਉਹ ਸਾਡੀਆਂ ਸੰਸਥਾਵਾਂ ਅਧੀਨ, ਕੋਆਪਰੇਟਿਵ ਸੁਸਾਇਟੀਆਂ ਅਧੀਨ ਵੇਚਣ ਦਾ, ਜਿਹਦਾ 100% ਮੁਨਾਫਾ ਹੈ ਉਹ ਕਿਸਾਨਾਂ ਨੂੰ ਹੋਵੇ। ਜਿਹੜਾ ਵਿੱਚ ਬੈਠਾ ਬੰਬੇ ਵਾਲਾ ਜਿਹੜਾ ਵਪਾਰੀ ਹੈ, ਉਹ ਇਹ ਨਾ ਹੋਵੇ ਵੀ 90% ਉਹ ਲੈ ਜੇ ਤੇ 10% ਕਿਸਾਨਾਂ ਨੂੰ ਆਵੇ। ਸੋ ਥਰੂ ਕੋਆਪਰੇਟਿਵ ਸੁਸਾਇਟੀਜ਼ ਆ ਜਿਹੜੀ, ਉਹ ਜਿਹੜਾ ਕਿਸਾਨਾਂ ਦਾ ਮੰਡੀਕਰਨ ਹੋਵੇ ਤਾਂ ਕਿ ਕਿਸਾਨ ਪਰ ਐਨਮ ਜਿਹੜਾ ਬਿਯੋਂਡ ਇੰਡੀਅਨ ਮਾਰਕੀਟ ਉਹ ਆਪਣੀ ਉਪਜ ਵੇਚਣ ਦੀ ਜਿਹੜੀ ਹੈਗੀ ਹੈ ਸਮਰੱਥਾ ਰੱਖੇ। ਸੋ ਇਸੇ ਕਰਕੇ ਉਹਨੇ ਕਿਹਾ ਸੀਗਾ ਵੀ ਇਹ MSP ਦੀ ਲੜਾਈ ਨਹੀਂ ਹੈ, ਇਹ ਹੋਂਦ ਦੀ ਔਰ ਨਸਲਾਂ ਦੀ ਲੜਾਈ ਹੈ। ਨਸਲਾਂ ਤਾਂ ਹੀ ਬਚਣਗੀਆਂ ਜੇ ਨਸਲਾਂ ਆਜ਼ਾਦ ਭਵਿੱਖ ਵਿੱਚ ਰਹਿਣਗੀਆਂ। ਜੇ ਨਸਲਾਂ ਇੰਟਰਨਲ ਕਲੋਨੀਅਲਿਜ਼ਮ ਵਿੱਚ ਰਹਿਣਗੀਆਂ ਤਾਂ ਨਸਲਾਂ ਦੀ ਜਿਹੜੀ ਹੈਗੀ ਆ ਭਵਿੱਖ ਦੇ ਸਾਹਮਣੇ ਬਹੁਤ ਵੱਡੇ ਸਵਾਲ ਲੱਗਣਗੇ। ਸੋ ਇਹ ਦੀਪ ਸਿੱਧੂ ਨੇ ਕਿਸਾਨੀ ਦੇ ਮਸਲੇ ਨੂੰ ਇਸ ਸੰਦਰਭ ਚੋਂ ਸਮਝਿਆ ਵੀ ਇਹਨੂੰ ਜਿਸ ਪੈਟਰਨ ਤੇ ਤੁਸੀਂ ਚੱਲ ਰਹੇ ਹੋ, ਇਹ ਤੁਹਾਨੂੰ ਅੰਦਰੂਨੀ ਬਸਤੀਵਾਦ ਅਧੀਨ ਇੱਕ ਗੁਲਾਮੀ ਦੀ ਮਾਨਸਿਕਤਾ ਵੱਲ ਲੈ ਕੇ ਜਾ ਰਿਹਾ ਹੈ। ਜਿਹੜਾ ਕਿਸਾਨੀ ਦਾ ਸੰਘਰਸ਼ ਹੈ ਉਹਨੂੰ ਬਿਯੋਂਡ ਇੰਡੀਅਨ ਸਿਸਟਮ ਦੇਖੋ, ਬਿਯੋਂਡ ਇੰਡੀਅਨ ਮਾਰਕੀਟ ਦੇਖੋ, ਵਰਲਡ ਵਾਈਡ ਆਪਣੀ ਉਪਜ ਵੇਚਣ ਦਾ, ਆਪਣਾ ਪ੍ਰਬੰਧ ਕਰਨ ਦੀ ਲੜਾਈ ਲੜੋ। ਜੀ, ਜਵਾਨੀ ਦੀ ਆਪਾਂ ਗੱਲ ਕਰ ਰਹੇ ਸੀਗੇ ਅਵਤਾਰ ਸਿੰਘ ਜੀ, ਕਾਫੀ ਬੇਆਸ ਜਵਾਨੀ ਜਿਹੜੀ ਉਸ ਹੋਈ ਪਈ ਸੀ, ਅਜੇ ਵੀ ਕਈ ਵਾਰੀ ਆਪਾਂ ਨੂੰ ਇਦਾਂ ਨਜ਼ਰ ਆਉਂਦਾ ਆ, ਪਰ ਇਸਨੇ ਕਹਿੰਦੇ ਵੀ ਆਸ ਦੀ ਕਿਰਨ ਜਗਾਈ ਵੀ ਇਸ ਕਾਲੇ ਦੌਰ ਦੇ ਵਿੱਚ ਉਹ ਕੁਝ ਕਰ ਸਕਦੇ, ਕੁਝ ਕਰਨ ਜੋਗੇ ਹੈਗੇ ਆ। ਕਿਉਂਕਿ ਜਿਹੜਾ ਕਲੋਨੀਅਲਿਜ਼ਮ ਦੀ ਵੀ ਤੁਸੀਂ ਗੱਲ ਕੀਤੀ ਵੀ ਉਹਦੇ ਵਿੱਚ ਜਕੜ ਹੀ ਇੰਨੇ ਹੋ ਗਏ ਸੀ, ਉਹਨਾਂ ਨੂੰ ਲੱਗ ਨਹੀਂ ਸੀ ਰਿਹਾ ਵੀ ਇਹ ਚੀਜ਼ਾਂ, ਇਹ ਜੰਗਲੇ ਕਦੀ ਆਪਾਂ ਤੋੜ ਸਕਦੇ। ਹਾਂਜੀ ਹਾਂਜੀ, ਸੋ ਜੰਗਲੇ ਜਿਸ ਤਰ੍ਹਾਂ ਇਹ ਹੈਗਾ ਵੀ ਉਹਨੇ ਜੋ ਜਜ਼ਬਾ ਦਿੱਤਾ, ਜਿਹੜਾ ਸ਼ੰਭੂ ਮੋਰਚੇ ਤੇ ਉਹ ਮਹੀਨਾ 2 ਮਹੀਨੇ ਬੈਠਾ ਰਿਹਾ, ਉੱਥੋਂ ਜੋ ਕੁਛ ਉਹਨੇ ਸੰਦੇਸ਼ ਦਿੱਤੇ, ਉਹਨੇ ਨੌਜਵਾਨਾਂ ਵਿੱਚ ਇੱਕ ਜਿਹੜੀ ਉਮੀਦ ਦੀ ਕਿਰਨ ਜਗਾਈ ਹੈਗੀ ਆ। ਸੋ ਜਿਹੜੇ ਬੈਰੀਕੇਡ ਟੁੱਟੇ ਜਾਂ ਦਿੱਲੀ ਤੱਕ ਪਹੁੰਚੇ ਜਾਂ ਉੱਥੇ ਫਿਰ ਇੰਨੇ ਸਾਲ, 1.25 ਸਾਲ ਬੈਠੇ ਰਹੇ, ਉਹ ਜਸਟ
ਆਪਾਂ ਇਹ ਕਹਿ ਸਕੀਏ ਵੀ ਉਹ ਕਿਸੇ ਜਿਹੜੀ ਗੈਰ ਸਿੱਖ ਵਿਚਾਰਧਾਰਾ ਉਹਦੇ ਅਧੀਨ ਨਹੀਂ ਬੈਠੇ, ਉੱਥੇ ਗੁਰੂ ਦੀ ਕਲਾ ਵਰਤ ਰਹੇ ਸੀ, ਉਹ ਗੁਰੂ ਦੇ ਜਜ਼ਬੇ ਅਧੀਨ, ਹਨਾ। ਸੋ ਉੱਥੇ ਉਹਨਾਂ ਸੜਕਾਂ ਤੇ ਬੈਠ ਕੇ ਜਦੋਂ ਇਹ ਗਾਣੇ ਗੂੰਜਦੇ ਰਹੇ ਵੀ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਹਨਾ। ਸੋ ਜਦੋਂ ਦਸੰਬਰ ਦਾ ਮਹੀਨਾ ਆਇਆ, ਕੰਵਰ ਗਰੇਵਾਲ ਦਾ ਗਾਣਾ ਆਇਆ ਸੀ, ਉਹ ਕਿੰਨਾ ਭਾਵੁਕ ਸੀ। ਸੋ ਉੱਥੇ ਸਮੁੱਚੀ ਸੰਗਤ ਜਿਹੜੀ ਬੈਠੀ ਸੀ ਉਹ ਗੁਰੂ ਦੇ ਜਜ਼ਬੇ ਨਾਲ ਬੈਠੀ ਸੀ, ਗੁਰੂ ਦੀਆਂ ਜਿਸ ਤਰ੍ਹਾਂ ਬਖਸ਼ਿਸ਼ਾਂ ਨਾਲ ਬੈਠੀ ਸੀ। ਸੋ ਉਹਨਾਂ ਬਖਸ਼ਿਸ਼ਾਂ ਨੂੰ ਡਿਫਾਈਨ ਕਰਨ ਵਾਲਾ ਜਾਂ ਸਿੱਖਾਂ ਦੇ ਮਨਾਂ ਵਿੱਚ ਇੰਬਾਈਬ ਕਰਨ ਵਾਲਾ ਜਿਹੜਾ ਸ਼ਖਸ ਸੀਗਾ, ਉਹ ਉਹਦੇ ਲਈ ਕ੍ਰੈਡਿਟ ਆ ਜਿਹੜਾ ਕਿਤੇ ਨਾ ਕਿਤੇ ਦੀਪ ਨੂੰ ਜਾਂਦਾ ਹੈਗਾ। ਸੋ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਇਹ ਬਹੁਤ, ਜਦੋਂ ਤੁਸੀਂ ਸੰਘਰਸ਼ ਦੇ ਸੰਦਰਭ ਵਿੱਚ ਇਹ ਦੇਖਦੇ ਹੋ, ਹਨਾ। ਸੋ ਚਮਕੌਰ ਗੜ੍ਹੀ ਜਾਂ ਆਨੰਦਪੁਰ ਸਾਹਿਬ ਦਾ ਕਿਲਾ ਜਦੋਂ ਦੁਬਾਰੇ ਰੀਡਿਫਾਈਨ ਹੁੰਦਾ, ਸੋ ਇਹ ਨੈਸ਼ਨਲਿਜ਼ਮ ਦਾ ਬਹੁਤ ਵੱਡਾ ਐਸਪੈਕਟ ਆ। ਜਿਹੜੇ ਨੈਸ਼ਨਲਿਜ਼ਮ ਦੇ ਸਟੂਡੈਂਟ ਨੇ ਉਹਨਾਂ ਨੂੰ ਪਤਾ ਹੈ ਵੀ ਹਿਸਟਰੀ ਲਗਾਤਾਰ ਰੀਇਨਵੈਂਟ ਤੇ ਰੀਡਿਫਾਈਨ ਹੁੰਦੀ ਆ ਨੈਸ਼ਨਲਿਸਟਿਕ ਮੂਵਮੈਂਟਸ ਵਿੱਚ। ਸੋ ਜਿਹੜਾ ਕਿਸਾਨ ਮੋਰਚਾ ਸੀ ਉਹ ਜਸਟ ਆਪਾਂ ਕਹਿ ਸਕੀਏ ਵੀ ਉਹ ਕੱਲੇ ਕਿਸਾਨਾਂ ਦੀਆਂ ਸਮੱਸਿਆਵਾਂ ਤੱਕ ਸੀਮਿਤ ਨਹੀਂ ਸੀ। ਇਟ ਵਾਜ਼ ਅ ਨੈਸ਼ਨਲਿਸਟ, ਸਿੱਖ ਨੈਸ਼ਨਲਿਸਟ ਮੂਵਮੈਂਟ, ਹਨਾ। ਉਹ ਸਿੱਖ ਨੈਸ਼ਨਲਿਸਟ ਮੂਵਮੈਂਟ ਸੀ, ਉਹਦੇ ਵਿੱਚੋਂ ਹਿਸਟਰੀ ਡਿਫਾਈਨ ਹੋਈ। ਲੰਗਰ ਦੀ ਪ੍ਰਥਾ, ਜਕਾਰਿਆਂ ਦੀ ਪ੍ਰਥਾ, ਸਾਡੇ ਨਿਹੰਗ ਸਿੰਘਾਂ ਦਾ ਉੱਥੇ ਹੋਣਾ, ਤੇ ਫਿਰ ਉਸ ਚੋਂ ਜਿਹੜਾ ਜਜ਼ਬਾ ਜਿਹੜਾ ਭਰਿਆ, ਹਨਾ, ਉਹ ਸਾਰਾ ਥਰੂ ਸਿੱਖ ਐਂਗਲ ਗਿਆ ਹੈਗਾ। ਤਾਂ ਸਿੱਖ ਇਤਿਹਾਸ ਆ ਜਿਹੜਾ ਤੇ ਸਿੱਖ ਪਰੰਪਰਾਵਾਂ ਉਸ ਮੋਰਚੇ ਦੌਰਾਨ ਤੇ ਉਸ ਸੰਘਰਸ਼ ਦੌਰਾਨ ਖੜੀਆਂ ਰਹੀਆਂ। ਨਹੀਂ ਤਾਂ ਕੋਈ ਵੀ ਜਿਹੜਾ ਗੈਰ ਸਿੱਖ ਵਿਚਾਰਧਾਰਾ ਵਾਲਾ ਲੋਕ ਹੈ ਉਹ ਕਦੀ ਵੀ ਇਹ ਗਾ ਨਹੀਂ ਸੀ ਸਕਦੇ ਵੀ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ। ਸੋ ਕਿਲਾ ਆਨੰਦਪੁਰ ਸਾਹਿਬ ਦੇ ਨੂੰ ਜਦੋਂ ਘੇਰਾ ਪਿਆ ਸੀ, ਉਸ ਕਿਸਾਨ ਮੋਰਚੇ ਵਿੱਚ ਬੈਠੇ ਲੋਕਾਂ ਨੂੰ ਇਹ ਸੋਚ ਦੇਣੀ ਵੀ ਅਸੀਂ ਕਿਲੇ ਵਾਂਗ ਘਿਰੇ ਹੋਏ ਹਾਂ। ਸੋ ਇਹ ਜਿਹੜਾ ਇੰਟਰਨਲ ਕਲੋਨੀਅਲਿਜ਼ਮ ਹੈ ਉਹਦਾ ਇੱਕ ਤਰ੍ਹਾਂ ਨਾਲ ਤੁਹਾਨੂੰ ਡਿਫਾਈਨ ਕਰਨਾ, ਉਹਦਾ ਅਹਿਸਾਸ ਕਰਾਉਣਾ, ਤੇ ਫਿਰ ਉਸ ਕਲੋਨੀਅਲਿਜ਼ਮ ਨੂੰ ਤੋੜ ਦੇਣ ਦਾ ਜਿਹੜਾ ਜਜ਼ਬਾ ਹੈ ਉਹ ਗੁਰੂ ਪਾਤਸ਼ਾਹ ਦੇ ਪਾਤਸ਼ਾਹੀ ਦਾਅਵੇ ਤੇ ਸੋਵਰੈਨਿਟੀ ਦੇ ਜਿਹੜਾ ਦਾਅਵਾ ਸੀਗਾ, ਪ੍ਰਭੂ ਸੱਤਾ ਦਾ ਦਾਅਵਾ ਖਾਲਸਾਈ ਬੋਲਿਆਂ ਰਾਹੀਂ ਪ੍ਰਗਟ ਕਰਨਾ, ਇਹਦਾ ਜਿਹੜਾ ਇਹ ਸੀਗਾ ਵੀ ਇਹ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਜਿਹੜਾ ਦੀਪ ਆ ਉਹ ਲੈ ਕੇ ਆਇਆ। ਉਹਨਾਂ ਨੂੰ ਲੱਗਿਆ ਵੀ ਇਸ ਕਾਲੇ ਦੌਰ ਵਿੱਚ ਵੀ ਕਿਤੇ ਨਾ ਕਿਤੇ ਕ੍ਰੀਏਟਿਵ ਕੰਮ ਕਰਿਆ ਜਾ ਸਕਦਾ, ਐਕਸਟ੍ਰੀਮ ਨਹੀਂ ਜਾਣਾ। ਜਿਹੜਾ ਇੰਡੀਅਨ ਸੰਵਿਧਾਨਕ ਸਿਸਟਮ ਆ ਉਹਦੇ ਅਧੀਨ ਰਹਿੰਦਿਆਂ ਵੀ ਆਪਣੇ ਕੌਮੀ ਜਜ਼ਬੇ, ਆਪਣੇ ਨਿਆਰੇਪਣ ਔਰ ਉਸ ਨਿਆਰੇਪਣ ਦੀ ਰਾਜਨੀਤੀ ਨੂੰ ਕਿਤੇ ਨਾ ਕਿਤੇ ਅੱਗੇ ਵਧਾਇਆ ਜਾ ਸਕਦਾ। ਇਹ ਉਮੀਦ ਦੀ ਕਿਰਨਾਂ ਜਿਹੜੀ ਉਹਨੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਗਾਈ। ਅਵਤਾਰ ਸਿੰਘ ਜੀ, ਆਪਾਂ ਦੇਖਦੇ ਹਾਂ ਵੀ ਹੋਰ ਵੀ ਬਹੁਤ ਸਾਰੀ ਜਿਹੜੀ ਦੁਨੀਆ ਆ, ਜਾਂ ਕਹਿ ਲਓ ਵੀ ਹੋਰ ਵੀ ਬਹੁਤ ਸਾਰੇ ਅਜਿਹੇ ਲੋਕ ਆ, ਹੋ ਸਕਦਾ ਵੀ ਇਸ ਤੋਂ ਵੀ ਵੱਧ ਇਤਿਹਾਸ ਜਾਣਦੇ ਹੋਣ, ਉਹ ਅਜੇ ਵੀ ਜਾਣਦੇ ਹੋਣਗੇ, ਪਰ ਉਹ ਬਹੁਤ ਆਰਟੀਕੂਲੇਟ ਸੀਗਾ। ਉਹਨੂੰ ਗੱਲ ਕਰਨ ਦੀ ਜਿਹੜੀ ਇੱਕ ਸਮਝ, ਕਿੱਦਾਂ ਕਹਿਣੀ, ਕਿੱਦਾਂ ਜੋਸ਼ ਭਰਨਾ, ਜਾਂ ਕਿੱਦਾਂ ਉਹ ਸਮਝ ਆਵੇ, ਉਹ ਇੱਕ ਬਹੁਤ ਨੌਲੇਜ ਸੀ। ਉਹ ਕਹਿ ਸਕਦੇ ਆ ਵੀ ਉਹ ਰੱਬੀ ਸੀ। ਹਾਂਜੀ ਹਾਂਜੀ। ਸੋ ਆਪਾਂ ਇਹ ਨਹੀਂ ਕਹਿੰਦੇ ਵੀ ਦੀਪ ਸਿੱਧੂ ਨਾਲੋਂ ਇੰਟੈਲੀਜੈਂਟ ਪੰਜਾਬ ਵਿੱਚ ਕੋਈ ਨਹੀਂ ਹੈ। ਸੋ ਇਹ ਗੱਲ ਬਿਲਕੁਲ ਗਲਤ ਹੈਗਾ। ਸੋ ਬਹੁਤ ਬੱਚੇ, ਬਹੁਤ ਨੌਜਵਾਨ ਨੇ ਜਿਹੜੇ ਦੀਪ ਨਾਲੋਂ ਵੀ ਇੰਟੈਲੀਜੈਂਟ ਨੇ, ਹਨਾ। ਸੋ ਇਹਦੇ ਚ ਕੋਈ ਦੋ ਰਾਹ ਨਹੀਂ। ਹਾਂ, ਪਰ ਕਿਉਂਕਿ ਉਹ ਸਮੇਂ ਨੂੰ ਉਹਨੇ ਪਕੜਿਆ, ਜਿਹੜੀ ਤੁਸੀਂ ਗੱਲ ਕਿਹਾ ਵੀ ਆਰਟੀਕੂਲੇਟ ਸੀਗਾ, ਓਰੇਟਰ ਬਹੁਤ ਅੱਛਾ ਸੀ, ਬੁਲਾਰਾ ਬਹੁਤ ਅੱਛਾ ਸੀ। ਸੋ ਸਮੇਂ ਦੇ ਸਥਿਤੀ ਦੇ ਸੰਦਰਭ ਵਿੱਚ ਗੱਲ ਕਹਿ ਜਾਣੀ ਔਰ ਗੁਰੂ ਪਾਤਸ਼ਾਹ ਦੀਆਂ ਜਿਹੜੀਆਂ ਅਗਵਾਈ ਦੀਆਂ ਸੇਧਾਂ ਨੇ ਉਹਦੇ ਵਿੱਚ ਕਹਿ ਜਾਣੀ। ਤੁਸੀਂ ਦੇਖੋ ਵੀ ਇੰਨੇ ਦੋਸ਼ ਲੱਗੇ ਉਹਦੇ ਤੇ, ਇੰਨਾ ਕੁਝ ਉਹਦੇ ਬਾਰੇ, ਉਹਦੇ ਨਿੱਜੀ ਜੀਵਨ ਬਾਰੇ, ਉਹਦੇ ਪਰਿਵਾਰ ਬਾਰੇ, ਉਹਦੇ ਪਿਤਾ ਜੀ ਬਾਰੇ ਤੱਕ ਬੋਲਿਆ ਗਿਆ, ਪਰ ਉਹਨੇ ਬਿਲਕੁਲ ਰਿਐਕਟ ਨਹੀਂ ਕਰਿਆ, ਹਨਾ। ਕਿੰਨਾ ਕੁਝ ਸਾਲ, 1.5 ਸਾਲ, ਸਵਾ ਸਾਲ ਉੱਥੇ ਬੈਠੇ ਰਹੇ, ਉਹਨੂੰ ਇੱਕ ਦਿਨ ਲਈ ਵੀ ਸਟੇਜ ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ, ਜਿਨ੍ਹਾਂ ਨੇ ਸਟੇਜ ਤੇ ਕਬਜ਼ਾ ਜਮਾਇਆ ਹੋਇਆ ਸੀ, ਹਨਾ। ਸੋ ਇਹਦੇ ਬਾਵਜੂਦ ਵੀ ਉਹਨੇ ਮਤਲਬ ਕਿ ਉਹਨੇ ਲੱਗਿਆ ਵੀ ਏਕਤਾ ਬਣਾ ਕੇ ਰੱਖਣੀ ਹੈ। ਉਹਨੇ ਕੋਈ ਆਪਣਾ ਵੱਖਰਾ ਧੜਾ ਜਾਂ ਆਪਣੀ ਕੋਈ ਵੱਖਰੀ ਸੋਚ ਦਾ ਜਾਂ ਇਸ ਤਰ੍ਹਾਂ ਦਾ ਕੋਈ ਵੀ ਪੈਮਾਨਾ ਨਹੀਂ ਲੈ ਕੇ ਆਂਦਾ, ਹਨਾ। ਸੋ ਉਹ ਇੱਕ ਤਰ੍ਹਾਂ ਨਾਲ ਸੁਚੇਤ ਸੀ। ਠੀਕ ਹੈ, ਉਹ ਤੋਂ ਜ਼ਿਆਦਾ ਪੜ੍ਹੇ ਲਿਖੇ ਔਰ ਉਹ ਤੋਂ ਵੱਧ ਸੁਚੇਤ ਨੌਜਵਾਨ ਸਿੱਖਾਂ ਕੋਲ ਹੈਗੇ ਨੇ, ਪਰ ਉਹ ਜਿਹੜੀ ਹੁੰਦੀ ਵੀ ਬਖਸ਼ਿਸ਼ ਕਿਸੇ ਕਿਸੇ ਤੇ ਹੋਣੀ ਹੁੰਦੀ ਆ। ਜਿਸ ਤਰ੍ਹਾਂ ਭਾਈ ਬਚਿੱਤਰ ਸਿੰਘ ਤੇ ਬਖਸ਼ਿਸ਼ ਹੋਈ, ਗੁਰੂ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਨੂੰ ਜਿਹੜਾ ਹੈਗਾ ਬਖਸ਼ਿਸ਼ ਦਾ ਹੱਥ ਬਖਸ਼ਿਆ, ਤੇ ਉਹ ਫਿਰ ਜਿਸ ਤਰ੍ਹਾਂ ਨਾਗਣੀ ਨਾਲ ਜਿਹੜਾ ਮੁਗਲਾਂ ਦਾ ਹਾਥੀ ਸੀ ਉਹਦੇ ਨਾਲ ਲੜਨ ਲਈ ਆਇਆ। ਸੋ ਇਹ ਪੰਥਕ ਰਵਾਇਤਾਂ ਚੋਂ ਜਿਹੜਾ, ਜਦੋਂ ਅਸੀਂ ਪੰਥ ਦੀਆਂ ਰਵਾਇਤਾਂ ਤੇ ਗੁਰੂ ਸਾਹਿਬ ਦੇ ਜਜ਼ਬੇ ਨੂੰ ਨਾਲ ਲੈ ਕੇ ਚੱਲਦੇ ਹੈਗੇ ਆ, ਗੁਰੂ ਪਿਤਾ ਦਾ ਜਿਹੜਾ ਆਸ਼ੀਰਵਾਦ ਹੈ ਉਹਨੂੰ ਮਹਿਸੂਸ ਕਰਦੇ ਆ, ਤਾਂ ਇਸ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਆ ਗੁਰੂ ਪਿਤਾ ਫਿਰ ਉਹ ਆਪ ਹੀ ਬਖਸ਼ ਦਿੰਦੇ ਨੇ। ਅਵਤਾਰ ਸਿੰਘ ਜੀ, ਇੱਥੇ ਕਈ ਵਾਰੀ ਇਹ ਵੀ ਚਰਚਾ ਆਪਾਂ ਸੁਣੀ ਦੀ ਆ ਜਾਂ ਦੇਖਦੇ ਆ
ਦੀਪ ਸਿੱਧੂ ਦੀ ਕਈ ਵਾਰੀ ਸੰਤਾਂ ਦੇ ਨਾਲ ਤੁਲਨਾ ਕਰ ਦੇਣੀ ਜਾਂ ਉਹਨਾਂ ਦੇ ਬਰਾਬਰ ਜਿਹੜਾ ਉਹ ਰੱਖ ਦੇਣਾ ਜਾਂ ਉਹਨਾਂ ਦੀ ਗੱਲਾਂ ਦੇ ਵਿੱਚੋਂ ਏਦਾਂ ਲੱਗਣਾ ਕਈਆਂ ਨੂੰ ਇਸ ਚੀਜ਼ ਦੇ ਉੱਤੇ ਇਤਰਾਜ਼ ਵੀ ਆ। ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ? ਨਹੀਂ ਜੀ, ਬਿਲਕੁਲ ਨਹੀਂ। ਸੋ ਜਿਹੜੇ ਵੀ ਲੋਕ ਇਹ ਕਹਿੰਦੇ ਆ ਵੀ ਉਹ ਸੰਤ ਜਰਨੈਲ ਸਿੰਘ ਦੇ ਵਰਗਾ ਸੀ, ਬਿਲਕੁਲ ਗਲਤ ਗੱਲ ਹੈਗੀ ਹੈ ਨਾ। ਸੋ ਉਹ ਇੱਕ ਨਿਮਾਣਾ ਸੇਵਕ ਸੀ, ਨਿਮਾਣਾ ਸੱਚਾ ਸਿੱਖ ਸੀਗਾ। ਸੋ ਉਹਦੀ ਤੁਲਨਾ ਸੰਤਾਂ ਦੇ ਨਾਲ ਕਰਨੀ ਬਿਲਕੁਲ ਵੀ ਆਪਾਂ ਕਹਿੰਦੇ ਬਿਲਕੁਲ ਵੀ ਠੀਕ ਨਹੀਂ, ਬੇਵਕੂਫੀ ਆ। ਸੋ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸੋ ਸੰਤਾਂ ਦੀ ਸ਼ਖਸੀਅਤ ਸੀ ਜਿਹੜੀ, ਉਹ ਇੱਕ ਰੂਹਾਨੀਅਤ ਨਾਲ ਭਰਪੂਰ ਸ਼ਖਸੀਅਤ ਸੀ। ਉਹ ਰੂਹਾਨੀਅਤ ਦੇ ਰੰਗ ਵਿੱਚ, ਗੁਰਬਾਣੀ ਦੇ ਰੰਗ ਵਿੱਚ, ਉਹਨਾਂ ਦਾ ਜਿਹੜਾ ਸਮੁੱਚਾ ਜੀਵਨ ਆ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਸੋ ਦੀਪ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦਾ ਜੀਵਨ ਆ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਸੋ ਜਿਹੜਾ ਅਭਿਆਸ ਸੰਤ ਜੀ ਨੇ ਕਰਿਆ ਸੀਗਾ, ਉਹ ਅਭਿਆਸ ਦੀਪ ਸਿੱਧੂ ਨੂੰ ਨਹੀਂ ਸੀ। ਸੋ ਇਹ ਆਪਾਂ ਕਹਿ ਸਕਦੇ ਵੀ ਬੇਮੁਹਾਰੇ ਹੋ ਕੇ ਜਾਂ ਆਪੇ ਤੋਂ ਬਾਹਰ ਹੋ ਕੇ ਆਪਾਂ ਇਹ ਗੱਲ ਕਹਿ ਦੇਣੀ ਹੈ, ਬਿਲਕੁਲ ਵੀ ਠੀਕ ਨਹੀਂ। ਜੋ ਕੁਝ ਉਹ ਸੀ ਉਹਨੂੰ ਉੱਥੇ ਹੀ ਰੱਖਿਆ ਜਾਵੇ ਔਰ ਉਹਨੂੰ ਉਸੇ ਤਰ੍ਹਾਂ ਹੀ ਡਿਫਾਈਨ ਕੀਤਾ ਜਾਵੇ। ਉਹਦੀਆਂ ਵੀਕਨੈਸਿਸ ਤੇ ਉਹਦੀਆਂ ਸਟਰੈਂਥਸ ਨੂੰ ਉਸ ਸੰਦਰਭ 'ਚ ਹੀ ਦੇਖਿਆ ਜਾਵੇ ਜਿਸ ਸੰਦਰਭ ਵਿੱਚ ਉਹ ਹੈ ਸੀ, ਹਨਾ। ਸੋ ਆਪਾਂ ਇਹ ਸਾਡੇ 'ਚ ਬਹੁਤ ਹੀ ਉਲਾਰਪਣ ਹੈ। ਅਸੀਂ ਬਹੁਤ ਉਲਾਰੂ ਬਿਰਤੀ, ਇਹ ਹੈਗਾ ਵੀ ਇੰਡੀਅਨ ਰਾਜਨੀਤੀ ਦਾ ਜਿਹੜਾ ਪੈਟਰਨ ਆ ਉਹਨੇ ਇਹ ਉਲਾਰੂ ਬਿਰਤੀ ਲੈ ਕੇ ਆਂਦੀ ਹੈ, ਸਾਡੇ ਵਿੱਚੋਂ ਸਹਿਜ ਖਤਮ ਕਰ ਦਿੱਤਾ। ਜਿਹੜੀ ਸਿੱਖ ਰਾਜਨੀਤੀ ਹੈ, ਜਿਹੜੀ ਸਿਧਾਂਤਕ ਸਿੱਖ ਰਾਜਨੀਤੀ ਹੈ, ਜਦੋਂ ਉਹਦੇ ਪੈਰ ਜੰਮਣਗੇ ਉਹਦੇ ਵਿੱਚੋਂ ਕੌਮ ਵਿੱਚ ਸਹਿਜ ਆਵੇਗਾ, ਕੌਮ ਡਿਸਿਪਲਿਨਡ ਹੋਵੇਗੀ, ਕੌਮ ਇੱਕ ਦੂਜੇ ਦਾ ਸਤਿਕਾਰ ਕਰੇਗੀ, ਕੌਮ ਦੂਜੀਆਂ ਕੌਮਾਂ ਦਾ ਵੀ ਸਤਿਕਾਰ ਕਰੇਗੀ। ਜਿਸ ਤਰ੍ਹਾਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੋਲ ਮਾਡਲ ਹੈ, ਉਹਦੇ ਵਿੱਚ ਸਾਰਿਆਂ ਨੂੰ ਥਾਂ ਦਿੱਤੀ ਗਈ ਹੈ, ਸਾਰੀਆਂ ਨਿਆਰੀਆਂ ਕੌਮਾਂ ਨੂੰ ਥਾਂ ਦਿੱਤੀ ਗਈ ਹੈ। ਸੋ ਸਾਡਾ ਜਿਹੜਾ ਨੌਲੇਜ ਸਿਸਟਮ ਹੈਗਾ ਉਹ ਕਿਸੇ ਲਈ ਨਫ਼ਰਤ ਦਾ ਬਾਇਜ਼ ਬਣਦਾ ਹੀ ਨਹੀਂ ਹੈਗਾ, ਹਨਾ। ਸੋ ਤੇ ਇਸੇ ਸੰਦਰਭ 'ਚ ਜਿਹੜੀ ਸਿੱਖ ਰਾਜਨੀਤੀ ਦਾ ਜਿਹੜਾ ਸੂਰਜ ਉਦੈ ਹੋਣਾ, ਉਹਦੇ ਵਿੱਚ ਵੀ ਕੋਈ ਉਹ ਨੇਸ਼ਨ ਸਟੇਟ ਕ੍ਰੀਏਟ ਨਹੀਂ ਹੋਣੀ ਵੀ ਇੱਕ ਕੌਮ ਦੀ ਨੇਸ਼ਨ ਸਟੇਟ ਹੋਗੀ, ਉਹ ਨੈਸ਼ਨਲ ਸਟੇਟ ਹੋਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਨੈਸ਼ਨਲ ਸਟੇਟ ਦਾ ਸੰਕਲਪ ਦਿੱਤਾ, ਜਿਹਦੇ ਵਿੱਚ ਸਾਰੀਆਂ ਕੌਮਾਂ ਨੂੰ ਰਹਿਣਾ, ਕੱਲਾ ਰਹਿਣਾ ਹੀ ਨਹੀਂ, ਸਤਿਕਾਰ ਨਾਲ ਰਹਿਣਾ। ਭਗਤ ਰਵਿਦਾਸ ਜੀ ਵੀ ਸਾਡੇ ਲਈ ਗੁਰੂਆਂ ਵਾਂਗ ਹੀ ਸਤਿਕਾਰਯੋਗ ਨੇ, ਭਗਤ ਕਬੀਰ ਜੀ ਵੀ ਸਾਡੇ ਲਈ ਗੁਰੂਆਂ ਵਾਂਗ, ਭਗਤ ਧੰਨਾ ਜੀ ਤੇ ਜਿੰਨੇ ਵੀ ਭਗਤ ਨੇ ਉਹਨਾਂ ਦਾ ਰੁਤਬਾ ਗੁਰੂਆਂ ਵਾਂਗ ਹੀ ਸਤਿਕਾਰਯੋਗ ਹੈ। ਇਟ ਮੀਨਸ ਕਲੈਕਟਿਵ ਇੰਟੈਲੈਕਟ ਤੇ ਕਲੈਕਟਿਵ ਲੀਡਰਸ਼ਿਪ ਆ ਜਿਹੜੀ, ਉਹ ਸਿੱਖ ਸਿਧਾਂਤ ਦਾ, ਸਿੱਖ ਇਤਿਹਾਸ ਦਾ ਕੇਂਦਰੀ ਨੁਕਤਾ ਹੈ। ਇਹੋ ਹੀ ਨੁਕਤਾ ਸਿੱਖਾਂ ਦੇ ਭਵਿੱਖ ਦੇ ਰਾਜ ਦਾ ਹੋਵੇਗਾ। ਉਹ ਨੇਸ਼ਨ ਸਟੇਟ ਨਹੀਂ ਹੋਵੇਗੀ, ਉਹ ਨੈਸ਼ਨਲ ਸਟੇਟ ਹੋਵੇਗੀ। ਸੋ ਦੁਨੀਆ ਵਿੱਚ ਨੇਸ਼ਨ ਸਟੇਟਾਂ 21 ਨੇ, ਬਾਕੀ ਸਾਰੀਆਂ ਨੈਸ਼ਨਲ ਸਟੇਟਸ ਨੇ, ਹਨਾ। ਸਿਰਫ 21 ਨੇਸ਼ਨ ਸਟੇਟਾਂ ਨੇ ਦੁਨੀਆ ਵਿੱਚ, ਬਾਕੀ ਸਾਰੀਆਂ ਨੈਸ਼ਨਲ ਸਟੇਟਸ ਆ, ਜਿਹਦੇ ਵਿੱਚ ਬਹੁਤ ਸਾਰੀਆਂ ਇੱਕ ਤੋਂ ਜ਼ਿਆਦਾ ਮਿਨੋਰਿਟੀਜ਼ ਰਹਿੰਦੀਆਂ। ਉਹ 2 ਵੀ ਹੋ ਸਕਦੀਆਂ, 5 ਵੀ ਹੋ ਸਕਦੀਆਂ, 10 ਵੀ ਹੋ ਸਕਦੀਆਂ। ਸੋ ਉਹਨਾਂ ਮਿਨੋਰਿਟੀਜ਼ ਨੂੰ, ਸੋ ਜੌਨ ਸਟੂਅਰਟ ਮਿਲ ਨੇ ਬਿਲਕੁਲ ਗੱਲ ਸਪਸ਼ਟ ਕਰੀ ਹੈਗੀ ਆ ਵੀ ਡੈਮੋਕ੍ਰੇਸੀ ਤੇ ਲਿਬਰਲ ਡੈਮੋਕ੍ਰੇਸੀ ਆ ਜਿਹੜੀ, ਉਹ ਹੀ ਸਕਸੈਸਫੁਲ ਹੈ ਜਿਹੜੀ ਆਪਣੀ ਮਿਨੋਰਿਟੀਜ਼ ਨੂੰ ਰਿਸਪੈਕਟਫੁਲ ਥਾਂ ਦਿੰਦੀ ਹੈ। ਕੇਂਦਰੀ ਨੁਕਤਾ ਹੈ ਜੌਨ ਸਟੂਅਰਟ ਮਿਲ ਦੀ ਜਿਹੜੀ ਡੈਫੀਨੇਸ਼ਨ ਹੈ ਡੈਮੋਕ੍ਰੇਸੀ ਬਾਰੇ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਉਹ ਸਭ ਤੋਂ ਪਹਿਲਾਂ ਪਿਆ, ਸਿੱਖ ਸਿਧਾਂਤ ਵਿੱਚ ਉਹ ਥਿਓਰੈਟਿਕਲੀ ਸਭ ਤੋਂ ਪਹਿਲਾਂ ਪਿਆ। ਜਸਟ ਸਾਨੂੰ ਪ੍ਰੈਕਟੀਕਲੀ ਉਹ ਗੱਲ ਸਮਝਣ ਦੀ ਲੋੜ ਹੈਗੀ ਆ ਵੀ ਜਿਹੜਾ ਸਿੱਖ ਸਟੇਟ ਹੈ ਉਹ ਕਿਸੇ ਤੇ ਜ਼ਬਰ ਜਾਂ ਕਿਸੇ ਤੇ ਤਸ਼ੱਦਦ ਦੀ ਉਹ ਨਹੀਂ ਕਰਦਾ, ਉਸ ਰਾਹ ਤੇ ਨਹੀਂ ਪੈਂਦਾ। ਨੈਸ਼ਨਲ ਸਟੇਟ ਦਾ ਮੀਨਸ ਹੀ ਇਹ ਹੈਗਾ ਵੀ ਸਾਰਿਆਂ ਨੂੰ ਰਿਸਪੈਕਟਫੁਲੀ ਹੈ ਜਿਹੜਾ ਉਹ ਦੇਖਿਆ ਜਾਂਦਾ ਤੇ ਦੇਖਿਆ ਜਾਵੇਗਾ। ਜੀ ਜੀ, ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਰਨਲਿਸਟ ਅਵਤਾਰ ਸਿੰਘ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ। ਦੀਪ ਸਿੱਧੂ ਦੀ ਇਸ ਬਰਸੀ ਦੇ ਮੌਕੇ ਦੇ ਉੱਤੇ, ਉਸ ਸਮੇਂ ਦੇ ਉੱਤੇ ਜੋ ਵਾਪਰ ਰਿਹਾ ਸੀ, ਉਸ ਵਰਤਾਰੇ ਨੂੰ ਜਦੋਂ ਆਪਾਂ ਉਸ ਮੌਕੇ ਦੇ ਉੱਤੇ ਹੁੰਦੇ ਉਦੋਂ ਸਮਝ ਨਹੀਂ ਪਾਉਂਦੇ, ਆਪਾਂ ਬਾਅਦ ਦੇ ਵਿੱਚ ਜ਼ਿਆਦਾਤਰ ਐਨਾਲਿਸਿਸ ਕੀਤੇ ਜਾਂਦੇ ਆ ਵੀ ਕੀ ਹੋਇਆ, ਕਿੱਦਾਂ ਹੋਇਆ, ਕਿਉਂ ਇਹ ਹੋ ਰਿਹਾ ਸੀ। ਸੋ ਤੁਸੀਂ ਬੜੀ ਬਾਖੂਬੀ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ, ਅਸੀਂ ਉਸ ਦੇ ਲਈ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਾਂਦੇ ਜਾਂਦੇ ਜੇ ਕੁਛ ਸੰਗਤਾਂ ਦੇ ਨਾਲ ਸ਼ੇਅਰ ਕਰਨਾ ਹੈ ਤਾਂ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ। ਹਾਂਜੀ, ਬਸ ਇਹੀ ਹੈਗਾ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਵੀ ਇਹੋ ਜਿਹੇ ਚੇਤਨ ਨੌਜਵਾਨ ਨੇ ਜਿਹੜੇ ਸਾਡੀ ਕੌਮ ਦਾ, ਸਾਡੇ ਪੋਲੀਟੀਕਲ ਐਂਡ ਸੋਸ਼ਲ ਐਕਟਿਵਿਜ਼ਮ ਦਾ ਹਿੱਸਾ ਹੋਣ। ਗੁਰੂ ਮਹਾਰਾਜ ਕਿਸੇ ਹੋਰ ਤੇ ਬਖਸ਼ਿਸ਼ ਕਰਨ, ਇਕੱਲੇ ਇੱਕ ਤੇ ਨਹੀਂ 10 15 20 ਹੋਣ। ਵੀ ਇਹ ਜਿਹੜਾ ਗੈਪ ਪੈ ਰਿਹਾ ਵੀ ਇਹ ਦੇਖੋ ਨਾ, ਇਹ ਖਲਾ ਜਿਹੜਾ ਪੈ ਰਿਹਾ ਵੀ ਇੱਕ ਦੀਪ ਚਲਾ ਗਿਆ, ਮੁੜ ਕੇ ਅਸੀਂ ਦੇਖੀ ਜਾਂਦੇ ਹਾਂ ਵੀ ਕੋਈ ਹੋਰ ਆਊਗਾ। ਕਿਉਂ ਨਹੀਂ ਸਾਡੇ ਕੋਲ ਇਸ ਤਰ੍ਹਾਂ ਦੀ ਇੱਕ ਲਾਈਨ ਲੱਗਦੀ ਵੀ ਜਿਹੜੇ ਸੱਚੇ ਸੁੱਚੇ ਨੌਜਵਾਨ ਨੇ,
ਜਿਹੜੇ ਪੰਥਕ ਜਜ਼ਬੇ ਨੂੰ ਪ੍ਰਣਾਏ ਹੋਏ ਨੇ, ਜਿਹੜੇ ਸਿੱਖ ਨੈਸ਼ਨਲਿਜ਼ਮ ਦੀ ਗੱਲ ਇੰਟਰਨੈਸ਼ਨਲ ਆਸਪੈਕਟਸ ਤੋਂ ਕਰ ਸਕਦੇ ਨੇ, ਜਿਹੜੇ ਧਰਮ ਦੀਆਂ ਜਿਹੜੀਆਂ ਤਸ਼ਬੀਹਾਂ ਚੋਂ ਸਿੱਖ ਰਾਜਨੀਤੀ ਨੂੰ ਦੇਖ ਸਕਦੇ ਆ, ਜਿਨ੍ਹਾਂ ਦੀ ਰਾਜਨੀਤੀ ਧਰਮ ਦੇ ਕੇਂਦਰ ਵਿੱਚ ਹੋਵੇ। ਸੋ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਲੰਬੀ ਲਾਈਨ ਕਿਉਂ ਨਹੀਂ ਹੈ? ਅਸੀਂ ਖਲਾਅ ਵਿੱਚ ਕਿਉਂ ਰਹਿ ਰਹੇ ਹਾਂ? ਅਸੀਂ ਇੱਕ ਨੌਜਵਾਨ ਦੇ ਚਲੇ ਜਾਣ ਤੋਂ ਬਾਅਦ ਭਟਕਣ ਦਾ ਸ਼ਿਕਾਰ ਕਿਉਂ ਹੋ ਜਾਂਦੇ ਆ ਵੀ ਕੋਈ ਨਵਾਂ ਆਵੇਗਾ? ਕਿਉਂ ਨਹੀਂ ਸਾਡੇ ਕੋਲ ਇੱਕ ਪੂਰੀ ਲਾਈਨ ਪਈ? ਕਿਉਂ ਨਹੀਂ ਇੱਕ ਲੰਬੀ ਕਤਾਰ ਪਈ ਵੀ ਇੱਕ ਤੋਂ ਬਾਅਦ ਇੱਕ ਸ਼ਹਾਦਤਾਂ ਤੋਂ ਬਾਅਦ ਜਿਹੜੀ ਲੀਡਰਸ਼ਿਪ ਆ ਨਵੀਂ ਤੋਂ ਨਵੀਂ ਕਿਉਂ ਨਹੀਂ ਆ ਰਹੀ? ਸੋ ਇਹ ਸਾਡੇ 'ਚ ਹੈਗਾ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਜਜ਼ਬੇ ਨਾਲ ਜੋੜੀਏ, ਪੰਥਕ ਰਵਾਇਤਾਂ ਨਾਲ ਜੋੜੀਏ। ਸੋ ਆਪਣੇ ਬੱਚਿਆਂ ਵਿੱਚ ਉਹ ਕੁਆਲਿਟੀਜ਼ ਪੈਦਾ ਕਰੀਏ, ਉਹ ਚੇਤਨਤਾ ਪੈਦਾ ਕਰੀਏ, ਉਹਨਾਂ ਨੂੰ ਪੜ੍ਹਨ ਵੱਲ ਲਾਈਏ। ਸੋ ਉਹਨਾਂ ਨੂੰ ਚੰਗੇ ਰਾਹਾਂ ਵੱਲ ਪਾਈਏ ਤਾਂ ਕਿ ਉਹ ਕੌਮ ਦੀ ਅਗਵਾਈ ਉਸੇ ਤਰ੍ਹਾਂ ਇੱਕ ਡੈਮੋਕ੍ਰੈਟਿਕ ਸੈਟਅਪ ਵਿੱਚ ਰਹਿੰਦਿਆਂ ਹੋਇਆਂ ਜਿਹੜੀ ਕੌਮ ਦੀ ਅਗਵਾਈ ਕੌਮ ਦੇ ਆਸ਼ਿਆਂ, ਉਮੀਦਾਂ ਤੇ ਸੁਪਨਿਆਂ ਅਨੁਸਾਰ ਕਰਨੀ। ਸੋ ਇਹਦੀ ਜੁਗਤ ਜਿਹੜੇ ਨੌਜਵਾਨ ਜਾਣਦੇ ਹੋਣ। ਸੋ ਸਾਨੂੰ ਉਹਨਾਂ ਨੌਜਵਾਨਾਂ ਦੀ ਲੋੜ ਹੈ ਜਿਹੜੇ ਕਰਪਟ ਨਾ ਹੋਣ, ਜਿਹੜੇ ਡਰੂ ਨਾ ਹੋਣ, ਨਿਰਭਉ ਤੇ ਨਿਰਵੈਰ ਹੋਣ। ਇਹੋ ਜਿਹੇ ਨੌਜਵਾਨਾਂ ਦੀ ਸਾਨੂੰ ਲੋੜ ਆ। ਸੋ ਸਾਰੇ ਮਾਤਾ ਪਿਤਾ ਨੂੰ ਜਾਂ ਸਾਰੇ ਨੌਜਵਾਨਾਂ ਨੂੰ ਚਾਹੀਦਾ ਹੈਗਾ ਵੀ ਉਹ ਇਸ ਤਰ੍ਹਾਂ ਦਾ ਕਰੈਕਟਰ ਔਰ ਇਸ ਤਰ੍ਹਾਂ ਦਾ ਜਜ਼ਬਾ ਪੈਦਾ ਕਰਨ ਤਾਂ ਕਿ ਕੌਮ ਆ ਜਿਹੜੀ ਬੁਲੰਦੀਆਂ ਵੱਲ ਜਾ ਸਕੇ। ਜੀ, ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ। ਫਿਰ ਆਉਂਦੇ ਹਫ਼ਤਿਆਂ ਦੇ ਵਿੱਚ ਗੱਲਬਾਤ ਆਪਾਂ ਕਰਾਂਗੇ। ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।